ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਰਾਹੀਂ ਸੁਣ ਰਹੇ ਹੋ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਸਹਿਯੋਗੀਆਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-25 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜਵਾਹਰ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਹੜੇ ਇਹਨਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਅਤੇ ਹੋਰ ਮੇਕ ਮਾਡਲਸ ਦੇ ਟ੍ਰੇਲਰਸ, ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ, 9097868008 ਦੇ ਉੱਤੇ। ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਇਹ ਆ ਵੀ ਜਿਹੜਾ ਬੋਇੰਗ ਦਾ ਜਹਾਜ਼ ਕਰੈਸ਼ ਹੋਇਆ ਸੀ ਇਥੋਪੀਆ ਦੇ ਵਿੱਚ 737 ਮੈਕਸ, ਕਹਿੰਦੇ ਉਹਦੇ ਵਿੱਚ ਜਿਹੜੇ 2 ਸੇਫਟੀ ਦੇ ਫਿਊਚਰ ਸੀਗੇ ਉਹ ਲਾਏ ਨਹੀਂ ਗਏ ਸੀ। ਉਹ ਕਹਿੰਦੇ ਵੀ ਐਕਸਟਰਾ ਜਿਹੜੇ ਆ ਪੈਸੇ ਦੇ ਕੇ ਤੁਸੀਂ ਉਹ ਲਵਾ ਸਕਦੇ ਸੀ। ਸੋ ਇਹਦੇ ਨਾਲ ਜਿਹੜਾ ਆ ਕਹਿੰਦੇ ਵੀ ਜੇ ਉਹ ਲੱਗੇ ਹੋਏ ਹੁੰਦੇ ਤਾਂ ਹੋ ਸਕਦਾ ਆ ਵੀ ਇਥੋਪੀਅਨ ਵਾਲਾ ਜਿਹੜਾ ਏਅਰਲਾਈਨ ਸੀਗੀ ਉਹ ਜਿਹੜੀ ਆ ਐਕਸੀਡੈਂਟ ਤੋਂ ਬਚ ਜਾਂਦੀ। ਪਰ ਹੁਣ ਬੋਇੰਗ ਕਹਿੰਦੀ ਆ ਵੀ ਜਿੰਨੇ ਵੀ 737 MAX ਜਿਹੜੇ ਹੈਗੇ ਪਲੇਨਸ ਆ ਉਹਨਾਂ ਦੇ ਉੱਤੇ ਉਹ ਦੋਨੋਂ ਹੀ ਸੇਫਟੀ ਜਿਹੜੇ ਹੈਗੇ ਆ ਫਿਊਚਰਸ ਉਹ ਵਿਦਆਊਟ ਕਾਸਟ ਲਾਏ ਜਾਣਗੇ। ਜੀ ਬਿਲਕੁਲ। ਪਹਿਲਾਂ ਉਹਨਾਂ ਨੇ ਐਕਸਟਰਾ ਫੀਚਰ ਦੇ ਤੌਰ ਦੇ ਉੱਤੇ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਅਤੇ ਜਿਨ੍ਹਾਂ ਨੇ ਨਹੀਂ ਖਰੀਦਿਆ, ਦੇਖੋ ਜਿਹੜੇ ਹੁਣ ਨਵੀਂ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਬੋਇੰਗ ਇਸ ਤਰੀਕੇ ਦੇ ਨਾਲ ਮੁਨਾਫੇ ਜਿਹੜੇ ਕਰਨ ਦੀ ਜਿਹੜੀ ਟਰਾਈ ਆ ਉਹ ਕਰ ਰਹੀ ਸੀ। ਪਰ ਹੁਣ ਜਿਹੜਾ ਇਹ ਵੀ ਚੀਜ਼ਾਂ ਜਿਹੜੀਆਂ ਹਰਜੋਤ ਜੀ ਸਾਹਮਣੇ ਆ ਰਹੀਆਂ ਵੀ ਕਹਿੰਦੇ ਜਿਹੜੀ ਇਥੀਓਪੀਅਨ ਏਅਰਲਾਈਨਸ ਦੀ ਜਿਹੜੀ ਫਲਾਈਟ ਸੀਗੀ ਉਸ ਦੀ ਪ੍ਰੈਕਟਿਸ ਜਿਹੜੀ ਸਿਮੂਲੇਟਰ ਦੇ ਉੱਤੇ ਉਸ ਫਲਾਈਟ ਦੇ ਜਿਹੜੇ ਪਾਇਲਟ ਨੂੰ ਕਰਨ ਦਾ ਮੌਕਾ ਹੀ ਜਿਹੜਾ ਆ ਉਹ ਨਹੀਂ ਸੀ ਮਿਲਿਆ। ਸੋ ਜਿੱਦਾਂ ਆਪਾਂ ਉਦੋਂ ਨੂੰ ਵੀ ਦੱਸ ਰਹੇ ਸੀਗੇ ਵੀ ਇੰਨਾ ਕੁ ਜ਼ਿਆਦਾ ਓਵਰਵਰਕਡ ਹੁੰਦੇ ਨੇ ਪਾਇਲਟਸ, ਇੰਨਾ ਕੁ ਜ਼ਿਆਦਾ ਬਿਜ਼ੀ ਜਿਹੜਾ ਹੈਗਾ ਆ ਵੀ ਉੱਥੇ ਲੋਡ ਬਹੁਤ ਆ ਨਵੇਂ ਜਿਹੜੇ ਪਾਇਲਟਸ ਦੀ ਇੱਕ ਹਿਸਾਬ ਦੇ ਨਾਲ। ਅਤੇ ਜਿੰਨੇ ਵੀ ਇਹ ਪਾਇਲਟ ਜਿਹੜੇ ਚਲਾ ਰਹੇ ਨੇ ਅੱਧੇ ਤੋਂ ਜ਼ਿਆਦਾ ਕੰਮ 90% ਕੰਮ ਜਿਹੜਾ ਆਟੋ ਪਾਇਲਟ ਦੇ ਸਹਾਰੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਅਤੇ ਉਹਦੇ ਵਿੱਚ ਹੀ ਜਦੋਂ ਕੋਈ ਜਿਹੜੀ ਘਾਟ ਰਹਿ ਜਾਂਦੀ ਆ ਤਾਂ ਉਦੋਂ ਫਿਰ ਦੇਖਿਆ ਵੀ ਆਪਾਂ 2 ਵੱਡੇ ਜਿਹੜੇ ਹਾਦਸੇ ਆ ਉਹ ਇਹਨਾਂ ਬੋਇੰਗ ਦੇ ਜਹਾਜ਼ਾਂ ਦੇ ਨਾਲ ਜਿਹੜੇ ਉਹ ਵਾਪਰੇ ਆ। ਅਤੇ ਇਹਦੇ ਕਰਕੇ ਜਿਹੜਾ ਜ਼ਰੂਰ ਇੱਕ ਵਾਰੀ ਫਿਰ ਜਿਹੜੇ ਕਹਿ ਲਓ ਵੀ ਏਅਰ ਟਰੈਵਲ ਨੂੰ ਲੈ ਕੇ ਇੱਕ ਵਾਰੀ ਫਿਰ ਖਲਬਲੀ ਇਸ ਪੂਰੇ ਦੇ ਵਿੱਚ ਜਿਹੜੀ ਉਹ ਮਚੀ ਆ ਵੀ ਇਹਨਾਂ ਨੇ ਜਿਹੜੇ ਸੇਫਟੀ ਫੀਚਰ ਆ ਉਹ ਨਾਲ ਨਹੀਂ ਦਿੱਤੇ, ਬਲਕਿ ਐਡ ਔਨ ਐਕਸਟਰਾ ਫੀਚਰ ਦੇ ਵਜੋਂ ਉਹਦੇ 'ਤੇ ਕਮਾਈ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਜੀ। ਅਗਲੀ ਖਬਰ ਵੱਲ ਆਈਏ ਜਿਹੜੀ ਕਹਿੰਦੇ ਫੇਸਬੁੱਕ ਨੇ ਅੱਜ ਅਨਾਊਂਸ ਕੀਤਾ, ਕਹਿੰਦੇ ਵੀ ਜਿਹੜਾ ਸਾਡਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਹੈਗਾ ਆ ਉਹ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਸੀ ਡਿਟੈਕਟ ਕਰਨ ਦੇ ਲਈ ਜਦੋਂ ਨਿਊਜ਼ੀਲੈਂਡ ਦੇ ਵਿੱਚ ਇੱਕ ਜਿਹੜਾ ਆ ਅੱਤਵਾਦੀ ਵੱਲੋਂ ਮਸਜਿਦ ਦੇ ਵਿੱਚ ਜਿਹੜੇ ਬੰਦੇ ਮਾਰੇ ਗਏ ਸੀ ਉਸ ਟਾਈਮ ਦੇ ਉੱਤੇ। ਅਤੇ ਉਹ ਜਿਹੜਾ ਲਾਈਵ ਸਟਰੀਮ ਲਗਭਗ 16.5 ਮਿੰਟ ਜਿਹੜਾ ਉਹ ਕਰਦਾ ਰਿਹਾ। ਜੀ ਬਿਲਕੁਲ। ਇਹ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਤਰ੍ਹਾਂ ਦੇ ਹਰਜੋਤ ਸਿੰਘ ਜੀ ਸਵਾਲ ਉੱਠਦੇ ਨੇ। ਇੱਕ ਟਾਈਮ ਦੇ ਉੱਤੇ ਲੋਕ ਜਿਹੜੇ ਇਹ ਸੋਚ ਰਹੇ ਹੁੰਦੇ ਨੇ ਵੀ ਪਤਾ ਨਹੀਂ ਇਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮੂਵੀ ਟਰਮੀਨੇਟਰ ਦੇ ਵਾਂਗੂ ਜਿਹੜਾ ਅੱਗੇ ਆ ਕੇ ਸ਼ਾਇਦ ਹਿਊਮੈਨਿਟੀ ਦੇ ਉੱਤੇ ਜਿਹੜਾ ਕਾਬਜ਼ ਜਿਹੜਾ ਨਾ ਹੋ ਜਾਣ। ਪਰ ਹਾਲ ਦੀ ਘੜੀ ਦੇ ਵਿੱਚ ਇਹ ਬੜੀ ਮੁੱਢਲੀ ਜਿਹੜੀ ਆ ਉਹ ਕਹਿ ਲਓ ਵੀ ਇਹਦੇ ਵਿੱਚੋਂ ਲੰਘ ਰਹੀ ਹੈ, ਸਟੇਜ 'ਚੋਂ ਲੰਘ ਰਹੀ ਆ। ਅਤੇ ਉਹ ਬਿਲਕੁਲ ਫੇਲੀਅਰ ਜਿਹੜਾ ਉਹਨਾਂ ਦਾ ਹੋਇਆ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੇਸਬੁੱਕ ਵੱਲੋਂ ਬਿਆਨ ਇਹ ਆਇਆ ਸੀਗਾ ਵੀ ਉਹਨਾਂ ਨੇ 24 ਘੰਟਿਆਂ ਦੇ ਵਿੱਚ ਕਿੰਨੇ ਮਿਲੀਅਨ ਜਿਹੜੇ ਇਹ ਵੀਡੀਓ ਨੂੰ ਆ ਉਹਨਾਂ ਨੇ ਬੈਨ ਕੀਤਾ ਜਾਂ ਉਹਨਾਂ ਨੇ ਉਤਾਰ ਦਿੱਤਾ ਅਤੇ ਜਾਂ ਉਹਨਾਂ ਨੂੰ ਅਪਲੋਡ ਕਰਨ ਦੀ ਜਿਹੜੀ ਇਜਾਜ਼ਤ ਆ
ਉਹ ਨਹੀਂ ਦਿੱਤੀ ਇਸ ਚੀਜ਼ ਨੂੰ ਦੇਖਦੇ ਹੋਏ ਵੀ ਇਹ ਉਸ ਅੱਤਵਾਦੀ ਦੀ ਜਿਹੜੀ ਲਾਈਵ ਸਟਰੀਮ ਜਿਹੜੀ ਆ ਉਹ ਹੈਗੀ ਆ। ਸੋ ਉਹ ਇਹੀ ਨਹੀਂ ਹਰਜੋਤ ਸਿੰਘ ਜੀ, ਇਸ ਤੋਂ ਇਲਾਵਾ ਜਿਹੜੀਆਂ ਆਪਾਂ ਜੇ ਗੱਲਾਂ ਕਰਦੇ ਜਾਈਏ ਵੀ ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਇਸ ਟਾਈਮ YouTube ਹੋਰ ਵੀ ਕਈ ਥਾਵਾਂ ਦੇ ਉੱਤੇ ਇਹ ਬਹੁਤ ਹੁਣ ਇਸ ਟਾਈਮ ਨਵਾਂ ਰੌਲਾ ਅਤੇ ਨਵੀਂ ਚਰਚਾ ਜਿਹੜੀ ਇਹ ਛਿੜ ਚੁੱਕੀ ਆ ਵੀ ਅਜਿਹੀਆਂ ਵੀਡੀਓਜ਼ ਅਜਿਹੇ ਕੰਟੈਂਟ ਦਾ ਕਰਨਾ ਕੀ ਹੈਗਾ ਆ। ਰਾਈਟ ਨਾਓ ਜਿਹੜੇ ਕੰਟੈਂਟ ਮੋਡਰੇਟਰਸ ਜਿਹੜੇ ਬਹੁਤ ਘੱਟ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਜਿਹੜਾ ਸਹਾਰਾ ਜਿਹੜਾ ਆ ਉਹ ਲਿਆ ਜਾਂਦਾ ਆ, ਪਰ ਫਿਰ ਵੀ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਜਿਹੜੀਆਂ ਅਜਿਹੀਆਂ ਵੀਡੀਓਜ਼ ਜਿਹੜੇ ਐਕਸਟਰੀਮਿਸਟ ਕੰਟੈਂਟ ਜਿਹੜਾ ਆ ਉਹ ਲੱਭ ਜਾਂਦਾ ਆ। ਅਤੇ ਕਹਿੰਦੇ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਆਈਸਿਸ ਦੇ ਵਧਣ ਦਾ ਜਿਹੜਾ ਕਾਰਨ ਆ ਉਹ ਔਨਲਾਈਨ ਕੰਟੈਂਟ ਹੀ ਜਿਹੜਾ ਆ ਉਹ ਰਿਹਾ ਆ। ਬਹੁਤ ਸਾਰੇ ਅਜਿਹੇ ਲੋਕ ਜਿਹੜੇ ਮੈਂਟਲੀ ਕਹਿ ਲਓ ਵੀ ਥੋੜ੍ਹੇ ਡਾਇਲਮਾ 'ਚ ਹੁੰਦੇ ਆ, ਜਾਂ ਕਹਿ ਲਓ ਵੀ ਮਾੜਾ ਮੋਟਾ ਉਹ ਇਸ ਪਾਸੇ ਵੱਲ ਦੀ ਸੋਚ ਰੱਖਦੇ ਆ, ਅਤੇ ਅਜਿਹਾ ਕੰਟੈਂਟ ਉਹਨਾਂ ਨੂੰ ਹੋਰ ਜ਼ਿਆਦਾ ਅਨੇਬਲ ਕਰ ਦਿੰਦਾ ਆ ਅਤੇ ਹੋਰ ਇਸ ਪਾਸੇ ਵੱਲ ਨੂੰ ਉਹ ਧੱਕ ਦਿੰਦਾ ਆ, ਅਤੇ ਉਹ ਫਿਰ ਇੱਦਾਂ ਦਾ ਅੱਤਵਾਦ ਜਿਹੜਾ ਆ ਲੋਕਾਂ ਦੇ ਉੱਤੇ ਫਿਰ ਵਰਾਉਂਦੇ ਆ। ਅਤੇ ਇਹ ਇੱਕ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਅੱਜ ਦੇ ਸਮੇਂ ਦੀ ਇਹ ਚਰਚਾ ਮੰਗਦੀ ਆ ਵੀ ਜਿਹੜਾ ਕੰਟੈਂਟ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ, ਕਿੱਦਾਂ ਦਾ ਅਲਾਓ ਕਰਨਾ ਚਾਹੀਦਾ ਆ, ਕਿੱਦਾਂ ਦਾ ਨਹੀਂ ਅਲਾਓ ਕਰਨਾ ਚਾਹੀਦਾ। ਅਤੇ ਫਿਰ ਦੂਜੇ ਪਾਸੇ ਫਿਰ ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ ਦਾ ਮਸਲਾ ਵੀ ਨਾਲ ਦੇ ਨਾਲ ਹੀ ਜਿਹੜਾ ਉਹ ਜਿਹੜਾ ਚੁੱਕਿਆ ਜਾਂਦਾ ਆ ਵੀ ਅਸੀਂ ਇੱਦਾਂ ਜਿਹੜਾ ਉਹ ਨਹੀਂ ਕਰ ਸਕਦੇ ਵੀ ਕਿਸੇ ਚੀਜ਼ ਨੂੰ ਆਪਾਂ ਰੋਕ ਦਈਏ ਅਤੇ ਕਿਸੇ ਚੀਜ਼ ਨੂੰ ਜਿਹੜਾ ਉਹ ਆਪਾਂ ਜਾਣ ਦਈਏ। ਸੋ ਇਹ ਇੱਕ ਵੱਡਾ ਜਿਹੜੀ ਇਸ ਟਾਈਮ ਚਰਚਾ ਆ ਪੂਰੇ ਵਿਸ਼ਵ ਦੇ ਵਿੱਚ ਚੱਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਜ਼ੀਲੈਂਡ ਤੋਂ ਹੀ ਆ ਰਹੀ ਆ। ਨਿਊਜ਼ੀਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਆ ਜਸਿੰਡਾ ਆਰਡਨ, ਉਸਨੇ ਆਲਰੇਡੀ ਅਨਾਊਂਸ ਕਰ ਦਿੱਤਾ ਹੈਗਾ ਆ ਵੀ ਜਿਹੜੇ ਅਸੌਲਟ ਵੈਪਨਸ ਆ, ਜਿਸ ਤਰ੍ਹਾਂ ਦੀ ਗਨ ਵਰਤੀ ਗਈ ਸੀ ਮਾਸ ਸ਼ੂਟਿੰਗ 'ਚ, ਉਹ ਨਿਊਜ਼ੀਲੈਂਡ 'ਚ ਬੈਨ ਕਰ ਦਿੱਤੀ ਗਈ ਹੈਗੀ ਆ। ਵਿਦਿਨ 72 ਆਵਰਸ ਦੇ ਵਿੱਚ ਉਹਨਾਂ ਨੇ ਇਹਦੇ ਉੱਤੇ ਜਿਹੜੀ ਮਿਲਟਰੀ ਸਟਾਈਲ ਸੈਮੀ ਆਟੋਮੈਟਿਕ ਗਨ ਜਾਂ ਰਾਈਫਲਸ ਆ ਉਹਨਾਂ 'ਤੇ ਬੈਨ ਲਾ ਦਿੱਤਾ ਆ। ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਨਜ਼ ਨਿਊਜ਼ੀਲੈਂਡ 'ਚ ਹੈਗੀਆਂ, ਲਗਭਗ 12 ਲੱਖ ਦੇ ਕਰੀਬ ਗਨਜ਼ ਨਿਊਜ਼ੀਲੈਂਡ ਦੀ ਪੁਲਿਸ ਦੇ ਮੁਤਾਬਕ ਉੱਥੇ ਲੋਕਾਂ ਕੋਲ ਹੈਗੀਆਂ। ਕਹਿੰਦੇ ਪਈ ਉਹ ਗਨਜ਼ ਨੂੰ ਵਾਪਸ ਲੈਣ ਦੇ ਲਈ 100 ਤੋਂ 200 ਮਿਲੀਅਨ ਡਾਲਰ ਜਿਹੜਾ ਆ ਨਿਊਜ਼ੀਲੈਂਡ ਦੀ ਗਵਰਨਮੈਂਟ ਖਰਚੂਗੀ। ਸੋ ਦੇਖੋ 72 ਘੰਟਿਆਂ ਦੇ ਵਿੱਚ ਉੱਥੇ ਦੀ ਸਰਕਾਰ ਨੇ ਇਹ ਐਕਸ਼ਨ ਲੈ ਲਿਆ। ਕੁਛ ਨਾ ਕੁਛ ਥਾਟਸ ਐਂਡ ਪ੍ਰੇਅਰਸ ਉਹਨਾਂ ਨੇ ਐਕਚੁਅਲ ਦੇ ਵਿੱਚ ਕੋਈ ਕਦਮ ਜਿਹੜਾ ਆ ਸਖਤ ਕਦਮ ਜਿਹੜਾ ਆ ਉਹ ਉਹਨਾਂ ਨੇ ਚੱਕਿਆ ਆ। ਹੁਣ ਬਹੁਤ ਸਾਰੇ ਲੋਕ ਤਾਂ ਜਿਹੜੇ ਖਾਸ ਕਰਕੇ ਜਿਹੜੇ ਹਥਿਆਰ ਦੇ ਹੱਕ ਵਾਲੇ ਹੋਣਗੇ ਉਹ ਕਹਿੰਦੇ ਵੀ ਜੇ ਉੱਥੇ ਕੋਈ ਹੁੰਦਾ ਉੱਥੇ ਹਥਿਆਰ ਵਾਲਾ ਤਾਂ ਉਸ ਨੂੰ ਜਿਹੜਾ ਉਹ ਰੋਕ ਸਕਦਾ ਸੀਗਾ। ਫਿਰ ਬਹੁਤ ਸਾਰੇ ਜਿਹੜੇ ਐਂਟੀ ਗਨ ਵਾਲੇ ਉਹ ਕਹਿੰਦੇ ਆ ਵੀ ਅਜਿਹੇ ਹਥਿਆਰਾਂ ਦੀ ਲੋੜ ਹੀ ਕੀ ਆ, ਵੀ ਪਹਿਲੇ ਨੰਬਰ ਦੇ ਉੱਤੇ ਅਜਿਹੇ ਹਥਿਆਰ ਜਿਹੜੇ ਕੌਣ ਕਿੱਦਾਂ ਜਿਹੜੇ ਉਹ ਆ ਜਾਣ। ਦੇਖੋ ਜਿਹੜੇ ਕਹਿੰਦੇ ਆ ਨਾ ਵੀ ਜਿਹੜੇ ਕ੍ਰਿਮੀਨਲ ਨੇ ਲੈਣੇ ਉਹ ਲੈ ਹੀ ਲੈਣੇ ਆ, ਪਰ ਉਹਦੇ ਕੋਲ ਫਿਰ ਮਿਲਟਰੀ ਸਟਾਈਲ ਰਾਈਫਲ ਨਹੀਂ ਹੋਣਗੀਆਂ। ਜੇ ਉਹ ਲੈ ਲੂਗਾ ਪਿਸਟਲ ਲੈ ਲੂਗਾ, ਕੋਈ ਇੱਦਾਂ ਦਾ ਲੈ ਲੂਗਾ, ਕੋਈ ਕਹਿੰਦਾ ਵੀ ਫਿਰ ਜਿਹੜਾ ਕਿਰਪਾਨ ਤਲਵਾਰ ਜਾਂ ਇੱਦਾਂ ਦੀ ਚਾਕੂਆਂ ਦੇ ਨਾਲ ਵੀ ਕਰ ਸਕਦਾ, ਪਰ ਉਹਦੇ ਨਾਲ 50 ਬੰਦਿਆਂ ਨੂੰ ਇੱਦਾਂ ਤਾਂ ਨਹੀਂ ਕੋਈ ਮਾਰ ਸਕਦਾ, ਚਾਹੇ ਜਿਹੜਾ ਜੋ ਮਰਜ਼ੀ ਜਿਹੜਾ ਆ ਉਹ ਤਰਕ ਜਿਹੜਾ ਉਹ ਦਈ ਜਾਵੇ। ਇਹਨਾਂ ਨੇ ਬਹੁਤ ਜਲਦੀ ਬਹੁਤ ਸਖਤ ਕਦਮ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਆ ਨਿਊਜ਼ੀਲੈਂਡ ਨੇ ਜਿਹੜੇ ਉਹ ਚੱਕ ਦਿੱਤੇ ਆ। ਅਤੇ ਚਰਚਾ ਜਿਹੜੀ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਉੱਥੇ ਗਨ ਕੰਟਰੋਲ ਹੋਣ ਦੇ ਨਾਲ ਜਿਹੜੇ ਗਨ ਬੈਨਸ ਹੋਣ ਦੇ ਨਾਲ ਅਮਰੀਕਾ ਦੇ ਵਿੱਚ ਗਨ ਕੰਟਰੋਲ ਦੀ ਚਰਚਾ ਜਿਹੜੀ ਉਹ ਡੈਫੀਨੇਟਲੀ ਇੱਥੇ ਵੀ ਦੁਬਾਰਾ ਜਿਹੜੀ ਉਹ ਛਿੜੀ ਆ। ਉਹਨਾਂ ਨੇ ਜਿਹੜੀ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਸਿੰਡਾ ਆਰਡਨ, ਉਹਨਾਂ ਨੇ ਕਿਹਾ ਕਿਸੇ ਵੀ ਤਰੀਕੇ ਦੀ ਮਿਲਟਰੀ ਸਟਾਈਲ ਸੈਮੀ ਆਟੋਮੈਟਿਕ ਵੈਪਨ, ਅਸੌਲਟ ਰਾਈਫਲਸ ਅਤੇ ਹਾਈ ਕੈਪੈਸਿਟੀ ਮੈਗਜ਼ੀਨ ਜਿਹੜੀਆਂ ਆ ਉਹਨਾਂ ਨੂੰ ਪੂਰਨ ਤੌਰ 'ਤੇ ਨਿਊਜ਼ੀਲੈਂਡ 'ਚ ਬੈਨ ਜਿਹੜਾ ਆ ਉਹ ਕੀਤਾ ਜਾਵੇਗਾ। ਅਤੇ ਨਾਲ ਇਹੀ ਨਹੀਂ ਕਹਿੰਦੇ, ਨਾਲ ਜਿਹੜੀ ਅਜਿਹੀਆਂ ਚੀਜ਼ਾਂ ਜਿਹੜੀ ਚੀਜ਼ ਵੀ ਕਹਿੰਦੇ ਉਸ ਹਥਿਆਰੇ ਨੇ ਉਸ ਅੱਤਵਾਦੀ ਨੇ ਵਰਤੀ ਸੀ, ਉਸ ਮਿਲਟਰੀ ਸਟਾਈਲ ਅਸੌਲਟ ਵੈਪਨ ਨੂੰ ਸੈਮੀ ਆਟੋਮੈਟਿਕ ਜਾਂ ਆਟੋਮੈਟਿਕ ਬਣਾਉਣ ਵਾਲੀ, ਉਸ ਨੂੰ ਟੋਟਲ ਤੌਰ ਦੇ ਉੱਤੇ ਬੈਨ ਕੀਤਾ ਜਾਊਗਾ। ਸਭ ਨੂੰ ਯਾਦ ਹੋਣਾ ਜਦੋਂ ਅਮਰੀਕਾ ਦੇ ਵਿੱਚ ਬੰਪ ਸਟਾਕ ਦਾ ਮਸਲਾ ਜਿਹੜਾ ਉੱਠਿਆ ਸੀਗਾ ਵੀ ਕਿੱਦਾਂ ਜਿਹੜਾ ਲਾਸ ਵੇਗਸ ਵਾਲੇ ਜਿਹੜੇ ਸ਼ੂਟਰ ਆ ਉਸਨੇ ਬੰਪ ਸਟਾਕ ਯੂਜ਼ ਕਰਕੇ ਸੈਮੀ ਆਟੋਮੈਟਿਕ ਨੂੰ ਆਟੋਮੈਟਿਕ ਰਾਈਫਲ ਬਣਾ ਕੇ ਉਦੋਂ ਵੀ 50 ਤੋਂ ਵੱਧ ਲੋਕਾਂ ਨੂੰ ਉੱਥੇ ਜਿਹੜਾ ਉਹ ਮਾਰ ਮੁਕਾਇਆ ਸੀਗਾ। ਅਤੇ ਉਹ ਅਜਿਹੀਆਂ ਚੀਜ਼ਾਂ ਵੀ ਕਹਿੰਦੇ ਨਿਊਜ਼ੀਲੈਂਡ ਵਾਲੇ ਜਿਹੜੇ ਉਹ ਟੋਟਲੀ ਬੈਨ
ਕਰਨ ਜਾ ਰਹੇ ਆ ਤੇ ਕਹਿੰਦੇ ਤਕਰੀਬਨ 12 ਲੱਖ ਜਿਹੜੀਆਂ 1.2 ਮਿਲੀਅਨ ਜਿਹੜੀਆਂ ਗਨਸ ਆ ਇਸ ਟਾਈਮ ਨਿਊਜ਼ੀਲੈਂਡ ਦੀ ਸਰਕੂਲੇਸ਼ਨ ਦੇ ਵਿੱਚ ਹੈਗੀਆਂ ਨੇ। ਇਹ ਤੋਂ ਪਹਿਲਾਂ ਵੀ ਆਸਟ੍ਰੇਲੀਆ ਵਾਲਿਆਂ ਨੇ ਜਿਹੜਾ ਗਨ ਬੈਨ ਕੀਤਾ ਸੀ 1996 ਦੇ ਵਿੱਚ ਆਸਟ੍ਰੇਲੀਆ 'ਚ ਪੋਰਟ ਆਰਥਰ ਮਸਕਰੇ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਜਿਹੜੇ ਆ ਉਹਨਾਂ ਨੇ ਜਿਹੜੀਆਂ ਸੈਮੀ ਆਟੋਮੈਟਿਕ ਜਿਹੜੀਆਂ ਗਨਸ ਆ ਉਹਨਾਂ 'ਤੇ ਬੈਨ ਲਾਤਾ ਸੀ। ਕੁਛ ਕੁ ਕਿਸਾਨਾਂ ਨੂੰ ਐਗਜ਼ੈਂਪਸ਼ਨ ਦਿੱਤੀ ਸੀਗੀ। ਈਵਨ ਕਹਿੰਦੇ ਵੀ ਜੇ ਹਥਿਆਰਾਂ ਦੀ ਗੱਲ ਕਰਦੇ ਜਾਈਏ ਇਕੱਲੇ ਪਿਛਲੇ ਸਾਲ ਹੀ ਆਸਟ੍ਰੇਲੀਆ ਦੇ ਵਿੱਚ 57,000 ਵੈਪਨਸ ਜਿਹੜੇ ਆ ਉਹ ਹੈਂਡ ਓਵਰ ਕੀਤੇ ਗਏ ਪੁਲਿਸ ਨੂੰ, ਜਿਨ੍ਹਾਂ ਦੇ ਵਿੱਚ ਕਈ ਰਾਕਟ ਲਾਂਚਰ ਤੇ ਵਰਲਡ ਵਾਰ 2 ਦੀ ਮਸ਼ੀਨ ਗਨ ਵੀ ਸੀ। ਸੋ ਅਸੀਂ ਆਸ ਕਰਦੇ ਹਾਂ ਵੀ ਸਾਡਾ ਮੁਲਕ ਵੀ ਕੁਛ ਨਾ ਕੁਛ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵੱਲ ਦੇਖ ਕੇ ਜਿਹੜਾ ਆ ਕਿਸੇ ਤਰ੍ਹਾਂ ਦਾ ਗਨ ਕੰਟਰੋਲ ਦੀ ਗੱਲ ਕਰੇਗਾ, ਕਿਉਂਕਿ ਸਾਰਿਆਂ ਨੂੰ ਪਤਾ ਆ ਵੀ USA ਦੇ ਵਿੱਚ ਕਿੰਨੀਆਂ ਜ਼ਿਆਦਾ ਜਿਹੜੀਆਂ ਮਾਸ ਸ਼ੂਟਿੰਗਸ ਹੋ ਚੁੱਕੀਆਂ ਹੈਗੀਆਂ ਆ ਜੀ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਅਮਰੀਕਾ ਦੇ ਵਿੱਚ ਕਿੱਦਾਂ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਗਨ ਕੰਟਰੋਲ ਨੂੰ ਲੈ ਕੇ ਜਿਹੜਾ ਕੁਛ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਕਿਉਂਕਿ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਫਿਰ ਇਹ ਕਿਉਂਕਿ NRA ਬਹੁਤ ਜਿਹੜਾ ਵੱਡੇ ਪੈਮਾਨੇ ਦੇ ਉੱਤੇ ਇੱਥੇ ਲੌਬੀ ਉਹਨਾਂ ਦੀ ਜਿਹੜੀ ਸਟਰੋਂਗ ਹੈਗੀ ਆ ਅਤੇ ਫਿਰ ਉਹ ਵਿਚਾਰ ਇੱਕ ਹਿਸਾਬ ਦੇ ਨਾਲ ਸਾਰਿਆਂ ਦੇ ਵਿੱਚ ਜਿਹੜੇ ਉਹ ਛੱਡਿਆ ਜਾਂਦਾ ਆ ਵੀ ਇਹ ਤੁਹਾਡੀਆਂ ਜਿਹੜੀ ਸਰਕਾਰ ਆ ਤੁਹਾਡੀ ਗਨਸ ਦੇ ਲਈ ਜਿਹੜੀ ਉਹ ਆ ਰਹੀ ਆ, ਜਿਹੜਾ ਤੁਹਾਡਾ ਸੈਕਿੰਡ ਅਮੈਂਡਮੈਂਟ ਆ ਉਹ ਖਤਰੇ ਦੇ ਵਿੱਚ ਹੈਗਾ ਆ। ਸੋ ਦੇਖਦੇ ਹਾਂ ਕੀ ਹੁੰਦਾ। ਇਹ ਕੋਈ ਪਹਿਲਾ ਮੁਲਕ ਨਹੀਂ ਆ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਹਥਿਆਰ ਆ ਉਹ ਬੈਨ ਮਿਲਟਰੀ ਸਟਾਈਲ ਜਿਹੜੇ ਹਥਿਆਰ ਆ ਉਹ ਇਸ ਹਿਸਾਬ ਦੇ ਨਾਲ ਜਿਹੜੇ ਉਹ ਬੈਨ ਕੀਤੇ। ਹੋਰ ਵੀ ਕਈ ਮੁਲਕ ਇਸ ਦੀਆਂ ਉਦਾਹਰਨਾਂ ਹੈਗੀਆਂ ਆ ਜਿੱਥੇ ਫਿਰ ਕਿਤੇ ਨਾ ਕਿਤੇ ਕਹਿ ਲਓ ਵੀ ਸਖਾਵੀਆਂ ਹੀ ਜਿਹੜਾ ਕਿਤੇ ਨਾ ਕਿਤੇ ਰਿਹਾ ਆ ਇਸ ਤਰੀਕੇ ਦੀ ਮਾਸ ਸ਼ੂਟਿੰਗਸ ਮਰਡਰਸ ਜਿਹੜੇ ਆ ਉੱਥੇ ਘੱਟ ਹੁੰਦੇ ਨੇ। ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਰਮਨ ਸਿੰਘ ਜੀ ਵੀ ਜਿਹੜੇ ਜੁੜ ਚੁੱਕੇ ਨੇ ਅਤੇ ਆਪਾਂ ਕਿਉਂਕਿ ਅੱਜ ਵੀਰਵਾਰ ਦਾ ਦਿਨ ਆ ਸੋ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਜਿਹੜੀਆਂ ਆਪਾਂ ਸ਼ੇਅਰ ਕਰਾਂਗੇ। ਸੋ ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਅਤੇ ਜੀ ਅਤੇ ਆਪਾਂ ਜਿਹੜੀਆਂ ਕੁਛ ਕੁ ਜਿਹੜੀਆਂ ਹੋਰ ਖਬਰਾਂ ਉਸ ਦੇ ਉੱਤੇ ਨਜ਼ਰ ਮਾਰ ਕੇ ਅਤੇ ਫਿਰ ਆਪਾਂ ਜਿਹੜੀਆਂ ਟਰੱਕਿੰਗ ਦੀ ਇੰਡਸਟਰੀ ਦੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੇ ਕਰਦੇ ਹਾਂ। ਇਰਾਕ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਉੱਥੇ ਦੀ ਜਿਹੜੀ ਇੱਕ ਫੈਰੀ ਆ ਉੱਥੇ ਦੀ ਇੱਕ ਜਿਹੜੀ ਬੋਟ ਆ ਕਸ਼ਤੀ ਆ ਉਹ ਕਹਿੰਦੇ ਆ ਕੈਪਸਾਈਜ਼ ਹੋ ਗਈ, ਉਲਟ ਗਈ ਅਤੇ ਡੁੱਬ ਗਈ, ਜਿਸ ਕਰਕੇ ਮੋਜ਼ਲ ਦੇ ਨਜ਼ਦੀਕ 55 ਜਾਣਿਆਂ ਦੇ ਮੌਤ ਦੀ ਖਬਰ ਆ ਰਹੀ ਆ। ਕਈ ਜਿਹੜੀਆਂ ਨਿਊਜ਼ ਏਜੰਸੀਆਂ ਕਹਿ ਰਹੀ ਆ ਵੀ ਮੋਰ ਦੈਨ 70 ਲੋਕ ਵੀ ਜਿਹੜੇ ਇਸ ਦੇ ਵਿੱਚ ਮਾਰੇ ਗਏ ਹੋ ਸਕਦੇ ਨੇ। ਅਗਲੀ ਖਬਰ ਟੈਕਸਸ ਦੇ ਵਿੱਚ ਜਿਸ ਤਰ੍ਹਾਂ ਕੱਲ੍ਹ ਸਾਂਝੀ ਕੀਤੀ ਸੀ ਵੀ ਉੱਥੇ ਇੱਕ ਪੈਟਰੋਕੈਮੀਕਲ ਫੈਕਟਰੀ ਨੂੰ ਅੱਗ ਲੱਗ ਗਈ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਧੂੰਆਂ ਹੋ ਗਿਆ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਗਿਆ ਆ। ਹੁਣ ਜਿਹੜੀ ਟੈਕਸਿਸ ਸਟੇਟ ਆ ਉਹਨਾਂ ਵੱਲੋਂ ਨੈਸ਼ਨਲ ਗਾਰਡਸ ਨੂੰ ਕਾਲ ਇਨ ਕਰ ਦਿੱਤਾ ਗਿਆ ਆ। ਸੋ ਨੈਸ਼ਨਲ ਗਾਰਡਸ ਬੁਲਾਏ ਗਏ ਹੈਗੇ ਆ। ਜਿਹੜਾ ਇੰਟਰਕੋਂਟੀਨੈਂਟਲ ਟਰਮੀਨਲ ਕੰਪਨੀ ਜਿਹੜੀ ਡੀਅਰ ਪਾਰਕ ਹੂਸਟਨ ਦੇ ਵਿੱਚ ਸੀ, ਜਿਹੜੀ 15 ਮੀਲ ਸਾਊਥ ਈਸਟ ਹੂਸਟਨ ਦੇ ਵਿੱਚ ਆ, ਜਿੱਥੇ ਜਿਹੜਾ ਇਹ ਪੈਟਰੋਕੈਮੀਕਲ ਪਲਾਂਟ ਨੂੰ ਅੱਗ ਲੱਗੀ ਅਤੇ ਜਿਹਦੇ ਨਾਲ ਧੂੰਆਂ ਬਹੁਤ ਜ਼ਿਆਦਾ ਹੋ ਗਿਆ ਆ। ਸੋ ਹੁਣ ਨੈਸ਼ਨਲ ਗਾਰਡ ਜਿਹੜੇ ਉੱਥੇ ਬੁਲਾਏ ਗਏ ਹੈਗੇ ਆ। ਜੀ ਅਤੇ ਹਰਜੋਤ ਸਿੰਘ ਜੀ ਜੇ ਅਤੇ ਰਮਨ ਜੀ ਆਪਾਂ ਹੁਣ ਜੇ ਟਰੱਕਿੰਗ ਦੀ ਇੰਡਸਟਰੀ ਦੇ ਉੱਤੇ ਗੱਲਬਾਤ ਕਰਨੀ ਜਿਹੜੀ ਸ਼ੁਰੂ ਕਰਦੇ ਹਾਂ ਤਾਂ ਜਿਹੜੀ ਮੇਨ ਇਸ ਟਾਈਮ ਹਰਜੋਤ ਸਿੰਘ ਜੀ ਅਤੇ ਰਮਨ ਜੀ ਮੇਨ ਚਰਚਾ ਦਾ ਵਿਸ਼ਾ ਅਜੇ ਵੀ ਟਰੱਕਰਸ ਦੇ ਵਿੱਚ ਜਿਹੜਾ ਬਣਿਆ ਹੋਇਆ ਆ ਉਹ ਡਾਇਨਾਮਿਕਸ ਦੇ ਡਿਸੀਜਨ ਨੂੰ ਲੈ ਕੇ ਆ। ਰਮਨ ਜੀ ਤੁਸੀਂ ਵੀ ਜਿਹੜੇ ਵੱਖ-ਵੱਖ ਜਿਹੜੇ ਆਪਣੇ ਵਫਦ ਦੇ ਨਾਲ ਵੱਖ-ਵੱਖ ਕਾਂਗਰਸਮੈਨ ਜਾਂ ਰਿਪਰੈਜ਼ੈਂਟੇਟਿਵ ਅਸੈਂਬਲੀਮੈਨ ਵੂਮੈਨ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹੋ, ਕੀ ਉਸ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਹੈਗੀ ਹੈ ਜਿਹੜੇ ਵੀ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਲੈ ਕੇ ਆ 1099 ਅਤੇ W2 ਦਾ ਮਸਲਾ ਜਿਹੜਾ ਅਜੇ ਵੀ ਉਸੇ ਤਰੀਕੇ ਨਾਲ ਬਰਕਰਾਰ ਆ? ਜੀ ਬਿਲਕੁਲ ਜੀ, ਉਹ ਮਸਲਾ ਅਜੇ ਵੀ ਉੱਦਾਂ ਦਾ ਉੱਦਾਂ ਹੀ ਚੱਲ ਰਿਹਾ ਹੈਗਾ ਅਤੇ ਸਾਡੀ ਜਿਹੜੀ ਲਾਬਿੰਗ ਹੈਗੀ ਆ, ਸਾਡੀ ਜਿਹੜੀ ਗੱਲਬਾਤ ਹੈਗੀ ਆ ਜਿਹੜੇ ਡਿਫਰੈਂਟ ਰਿਪਰੈਜ਼ੈਂਟੇਟਿਵਸ ਆ ਉਹਨਾਂ ਨਾਲ ਚੱਲ ਰਹੀ ਆ। ਅਤੇ ਇਸ ਵੇਲੇ ਅਸੀਂ ਟਰਾਈ ਕਰ ਰਹੇ ਹਾਂ ਕਿ ਸਾਡੀ ਜਿਹੜੀ ਪਟੀਸ਼ਨ ਆ, ਅਸੀਂ 2 ਪਟੀਸ਼ਨ ਜਿਹੜੀਆਂ ਆਪਣੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਆਪਣੇ ਲਿਸਨਰਸ ਨੂੰ ਆਪਣੇ ਫੇਸਬੁੱਕ ਪੇਜ 'ਤੇ ਵੀ ਅਸੀਂ 2 ਪਟੀਸ਼ਨ ਜਿਹੜੀਆਂ ਉਹ ਅਸੀਂ ਫਾਰਵਰਡ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਇੱਕ ਪਟੀਸ਼ਨ 'ਚ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਕਾਰਵ ਆਊਟ ਹੈਗਾ ਕਿ ਜਿਹੜੇ ਰੀਅਲੀ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਜਿਨ੍ਹਾਂ ਕੋਲ ਆਪਣਾ CA ਨੰਬਰ ਹੈਗਾ, ਆਪਣਾ DOT ਨੰਬਰ ਹੈਗਾ, ਆਪਣੀ ਅਥੋਰਿਟੀ ਹੈਗੀ ਆ,
ਉਹਨਾਂ ਨੂੰ ਇਸ ਕਾਨੂੰਨ ਦੇ ਵਿੱਚੋਂ ਬਾਹਰ ਰੱਖਿਆ ਜਾਵੇ, ਉਹਨਾਂ ਨੂੰ ਇਸ ਕਾਨੂੰਨ ਦੇ ਵਿੱਚ ਨਾ ਲਿਆਂਦਾ ਜਾਵੇ। ਤੇ ਦੂਸਰੀ ਜਿਹੜੀ ਪਟੀਸ਼ਨ ਆ ਉਹ ਅਸੀਂ ਟਰਾਈ ਕਰ ਰਹੇ ਹਾਂ ਕਿ ਜਿਹਦੇ ਵਿੱਚ ਕਿ ਸਾਨੂੰ ਇੱਕ ਸੁਣਵਾਈ ਜਿਹੜੀ ਆ ਲੇਬਰ ਕਮਿਸ਼ਨਰ ਦੇ ਸਾਹਮਣੇ, ਲੇਬਰ ਕਮੇਟੀ ਜਿਹੜੀ ਆ, ਨਾਟ ਲੇਬਰ ਕਮਿਸ਼ਨਰ, ਲੇਬਰ ਕਮੇਟੀ ਜਿਹੜੀ ਆ ਕੈਲੀਫੋਰਨੀਆ ਦੀ, ਉਹਦੇ ਸਾਹਮਣੇ ਸਾਡੀ ਇੱਕ ਇੰਡੀਪੈਂਡੈਂਟ ਜਿਹੜੀ ਆ ਉਹ ਸੁਣਵਾਈ ਹੋਵੇ, ਤਾਂ ਕਿ ਅਸੀਂ ਆਪਣੇ ਜਿਹੜੇ ਪ੍ਰੋਬਲਮਸ ਹੈਗੀਆਂ ਅਸੀਂ ਕਲੀਅਰਲੀ ਉਹਨਾਂ ਦੇ ਸਾਹਮਣੇ ਦੱਸ ਸਕੀਏ। ਸੋ ਇਹ ਦੋ ਪਟੀਸ਼ਨਾਂ ਜਿਹੜੀਆਂ ਇਹ ਕੱਲ੍ਹ ਨੂੰ ਸਾਡੇ ਫੇਸਬੁੱਕ ਪੇਜ ਤੇ ਵੀ ਹੈਗੇ ਆ, ਤੇ ਜਿਹੜੇ ਆਪਣੇ ਸਾਡੇ ਨਿਊਜ਼ ਲੈਟਰਸ ਦੇ ਹੈਗੇ ਆ, ਨਾਪਟਾ ਦੇ ਹੈਗੇ ਮੈਂਬਰਸ ਹੈਗੇ ਆ, ਇਹਨਾਂ ਸਾਰਿਆਂ ਨੂੰ ਈਮੇਲ ਦੇ ਵਿੱਚ ਇਹ ਜਿਹੜੀਆਂ ਪਟੀਸ਼ਨਸ ਆ ਇਹ ਕੱਲ੍ਹ ਨੂੰ ਜਾਣਗੀਆਂ। ਸੋ ਕੋਸ਼ਿਸ਼ ਕਰੋ ਵੀ ਇਹਨਾਂ ਪਟੀਸ਼ਨਸ ਦੇ ਉੱਤੇ ਸਾਈਨ ਕਰੋ, ਤਾਂ ਕਿ ਰੀਜ਼ਨ ਦੱਸੋ ਕਿ ਜੇ ਤੁਸੀਂ ਇੰਡੀਪੈਂਡੈਂਟ ਕਾਂਟਰੈਕਟਰ ਹੈਗੇ ਆ ਤੇ ਕਿਉਂ ਤੁਹਾਨੂੰ ਬਾਹਰ ਰੱਖਿਆ ਜਾਵੇ, ਉਹਦੇ 'ਚ ਰੀਜ਼ਨ ਦੱਸੋ। ਤੇ ਇਹ ਜਿਹੜੇ ਸਾਰੇ ਪਟੀਸ਼ਨ ਦੇ ਸਿਗਨੇਚਰ ਹੈਗੇ ਆ ਸਾਨੂੰ ਕੱਲ੍ਹ ਨੂੰ ਵੀ ਅਸੀਂ ਜਿੰਨੇ ਅੱਜ ਤੱਕ ਸਾਈਨ ਹੋਏ ਆ ਉਹ ਵੀ ਪ੍ਰਿੰਟ ਕਰਕੇ ਅਸੀਂ ਉੱਥੇ ਸੈਕਰਾਮੈਂਟੋ ਦੇ ਵਿੱਚ ਦੇਣੇ ਆ। ਸੋ ਕੋਸ਼ਿਸ਼ ਕਰੋ ਵੀ ਇਹਨਾਂ ਦੇ ਉੱਤੇ ਪਟੀਸ਼ਨ ਦੇ ਸਾਈਨ ਕਰੋ। ਜੇ ਤੁਹਾਨੂੰ ਇਹ ਲਾਅ ਅਫੈਕਟ ਕਰਦਾ ਆ, ਜੇ ਤੁਹਾਨੂੰ ਇਹ ਅਫੈਕਟ ਕਰ ਰਿਹਾ ਤੇ ਤੁਸੀਂ ਜ਼ਰੂਰ ਇੱਥੇ ਜਿਹੜੇ ਆ ਸਾਈਨ ਕਰਕੇ ਤੇ ਇਹਨੂੰ ਜਿਹੜਾ ਆ ਉਹਨੂੰ ਪਟੀਸ਼ਨ ਨੂੰ ਉਹਦੇ ਜਿਹੜੇ ਆਪਣੇ ਰਿਕੁਆਇਰਡ ਨੰਬਰ ਹੈਗਾ ਉਹਨੂੰ ਆਪਾਂ ਪੂਰਾ ਕਰ ਸਕੀਏ ਜੀ। ਇੱਕ ਖਬਰ ਰਮਨ ਜੀ ਇਹ ਵੀ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਕੁਛ ਕੁ ਜਿਹੜੇ ਲਾਅ ਮੇਕਰ ਆ ਉਹ ਇੱਦਾਂ ਦਾ ਲਾਅ ਲੈ ਕੇ ਆ ਰਹੇ ਜਿਹਦੇ ਮੁਤਾਬਕ ਜਿਹੜਾ ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਕਹਿੰਦਾ ਵੀ ਡੀਜ਼ਲ ਐਮਿਸ਼ਨ ਵਾਲੇ ਜਿਹੜੇ ਟਰੱਕ ਆ 40% ਘਟਾ ਦੇਣੇ ਆ 2030 ਤਾਈਂ ਤੇ 80% 2050 ਤਾਈਂ। ਤੇ ਬੋਰਡ ਨੇ ਆਲਰੇਡੀ ਮੈਂਡੇਟ ਕਰਤਾ ਟਰਾਂਜ਼ਿਟਸ ਜਿਹੜੀ ਏਜੰਸੀ ਬੱਸਿਸ ਜਿਹੜੀਆਂ ਆ ਉਹਨਾਂ ਦੇ ਐਮਿਸ਼ਨਸ ਫ੍ਰੀ ਹੋਣੇ ਚਾਹੀਦੇ ਬਾਈ 2040 ਤੱਕ। ਹਾਂਜੀ ਬਿਲਕੁਲ ਜੀ, ਇਹ ਆਪਣੇ ਇਹਨੂੰ ਡਰਟੀ ਡੀਜ਼ਲ ਬਿੱਲ ਦਾ ਨਾਮ ਇਹਨੂੰ ਕਿਹਾ ਜਾਂਦਾ ਆ। ਸੋ ਇਹ ਸੈਨੇਟਰ ਨੈਂਸੀ ਸਕਿਨਰ ਹੈਗੇ ਆ ਡੈਮੋਕ੍ਰੇਟ ਬਰਕਲੀ ਤੋਂ, ਜਿਨ੍ਹਾਂ ਨੇ ਇਹ ਇੰਟਰੋਡਿਊਸ ਕੀਤਾ ਮੈਂਡੇਟ ਬਿੱਲ ਜਿਹੜਾ ਹੈਗਾ। ਸੋ ਇਹ ਜਿਹੜਾ ਬਿੱਲ ਹੈਗਾ ਆ ਇਹ ਚਾਹੁੰਦੇ ਆ ਕਿ 40% ਰਿਡਕਸ਼ਨ ਜਿਹੜੀ ਹੈ 2030 ਤੱਕ ਤੇ 80% 2050 ਤੱਕ ਹੋਣੀ ਚਾਹੀਦੀ ਹੈ। SB 44 ਹੈਗਾ ਇਹਦਾ ਨੰਬਰ। ਤੇ ਇਹਦੇ ਵਿੱਚ ਬੇਸਿਕਲੀ ਤਾਂ ਜੇ ਆਪਾਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਇਹੀ ਆ ਕਿ ਬੜੀ ਮੱਚ ਡੀਜ਼ਲ ਟਰੱਕ ਜਿਹੜੇ ਆ ਉਹ ਐਲੀਮੀਨੇਟ ਕਰਨ ਦੀ ਗੱਲ ਕੀਤੀ ਗਈ ਆ, ਜਿਹਦਾ ਕਿ ਹੋਪਫੁਲੀ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਬੜਾ ਇਹਦਾ ਸਟਿਫ ਜਿਹੜਾ ਮਤਲਬ ਕਿ ਇਹਦਾ ਵਿਰੋਧ ਬਹੁਤ ਹੋਣ ਦੀ ਆਸ ਆ, ਕਿਉਂਕਿ ਅੱਗੇ ਆਪਾਂ ਜਿੱਦਾਂ ਦੇਖਿਆ ਹੀ ਆ ਕਿ ਹੁਣ ਥੋੜ੍ਹੇ ਚਿਰ ਪਹਿਲਾਂ ਹੀ ਆਪਣੀ ਜਿਹੜੀ ਕੈਲੀਫੋਰਨੀਆ ਦੀ ਟਰੱਕਿੰਗ ਇੰਡਸਟਰੀ ਆ ਉਹ ਬੜੀ ਮੱਚ ਸਾਰੀ ਜਿਹੜੀ ਆ ਉਹਨਾਂ ਨੇ ਟਰੱਕ ਜਿਹੜੇ ਚੇਂਜ ਕੀਤੇ ਆ ਤੇ ਬੜਾ ਵੱਡਾ ਬੋਝ ਜਿਹੜਾ ਆ ਉਹ ਆਪਣੀ ਟਰੱਕਿੰਗ ਇੰਡਸਟਰੀ ਦੇ ਪਿਛਲੇ 10 ਸਾਲਾਂ 'ਚ ਪਿਆ ਆ, ਜਦੋਂ ਕਿ ਹਰ ਇੱਕ ਨੂੰ ਆਪਣੇ ਟਰੱਕ ਜਿਹੜੇ ਚੱਲਦੇ ਟਰੱਕ ਵੀ ਵੇਚ ਕੇ ਤੇ ਨਵੇਂ ਟਰੱਕ ਲੈ ਪਏ ਸੀਗੇ। ਤੇ ਇਹ ਜਿਹੜੀ ਚੀਜ਼ ਹੈਗੀ ਇਸ ਵੇਲੇ ਇਹ ਜਿਹੜਾ ਲਾਅ ਹੈਗਾ ਇਸ ਵੇਲੇ ਇਹ ਫਰਦਰ ਡੀਪਰ ਇਨਟੂ ਉਸ ਸਿਚੁਏਸ਼ਨ ਜਾ ਰਿਹਾ। ਸੋ ਮੇਰੇ ਖਿਆਲ ਦੇ ਵਿੱਚ ਇਹਦਾ ਵਿਰੋਧ ਤਾਂ ਬਹੁਤ ਹੋਏਗਾ। ਅੱਗੇ ਡਿਪੈਂਡ ਕਰਦਾ ਕਿ ਜਦੋਂ ਤੱਕ ਇਹ ਪਹੁੰਚਦਾ ਹੈ, ਜਦੋਂ ਤੱਕ ਇੱਥੇ ਡਿਸਕਸ਼ਨ ਹੁੰਦੀ ਆ ਤੇ ਆਪਣੇ ਜਿਹੜੇ ਪਬਲਿਕ ਹੈਗਾ ਉਹਦਾ ਪਬਲਿਕ ਦਾ ਕੀ ਵਿਚਾਰ ਬਣਦਾ ਆ। ਪਰ ਗੱਲ ਰਮਨ ਜੀ ਇਹ ਆ ਵੀ ਵਿਰੋਧ ਤਾਂ ਹੋਊਗਾ ਨਾ ਜੇ ਆਪਣੇ ਜਿਹੜੇ ਟਰੱਕਰਸ ਆ ਜਾਂ ਟਰੱਕਿੰਗ ਕੰਪਨੀਆਂ ਐਕਟਿਵ ਹੋਊਗੀਆਂ, ਕਿਉਂਕਿ ਜਿਹੜੀ ਸਾਡੀ ਸਟੇਟ ਆ ਕੈਲੀਫੋਰਨੀਆ 2/3 ਮੈਜੋਰਟੀ ਇਸ ਵੇਲੇ ਡੈਮੋਕ੍ਰੇਟਸ ਕੋਲ ਆ। ਸੋ ਜਿਹੜਾ ਨਿਊ ਐਨਰਜੀ ਇਨੀਸ਼ੀਏਟਿਵ ਵਾਲਾ ਵੀ ਜਿਹੜਾ ਉਹ ਇਹਦੇ ਅੰਡਰ ਹੀ ਆਉਂਦਾ ਆ। ਸੋ ਆਪ ਜਿਹੜੇ ਟਰੱਕਰਸ ਆ ਉਹਨਾਂ ਨੂੰ ਐਕਟਿਵ ਹੋਣਾ ਪੈਣਾ ਆ, ਨਹੀਂ ਤਾਂ ਇਹ ਫਿਰ ਬਿੱਲ ਇੱਦਾਂ ਹੀ ਪਾਸ ਹੋ ਜਾਣਾ, ਮੁੜ ਕੇ ਫਿਰ ਆਪਾਂ ਮਜ਼ਾਰੇ ਕਰਦੇ ਰਹਾਂਗੇ। ਭਾਜੀ ਇਹ ਤਾਂ ਗੱਲ ਜਿਹੜੀ ਤੁਸੀਂ ਬਿਲਕੁਲ ਬਹੁਤ ਵਧੀਆ ਟਿਕਾਣੇ ਦੀ ਗੱਲ ਕੀਤੀ ਆ। ਆਪਾਂ ਜੇ ਨਾਪਟਾ ਦੀ ਵੀ ਕ੍ਰੀਏਸ਼ਨ ਕੀਤੀ ਹੈ, ਨਾਪਟਾ ਨੂੰ ਵੀ ਆਪਾਂ ਲੈ ਕੇ ਆਏ ਹਾਂ, ਉਹ ਵੀ ਇਸੇ ਹੀ ਰੀਜ਼ਨ ਕਰਕੇ ਕਿ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਇਕੱਠੇ ਹੋ ਸਕੀਏ। ਨਾਪਟਾ ਨੂੰ ਜਸਟ ਇੱਕ ਤੁਸੀਂ ਡਿਸਕਾਊਂਟ ਵਾਲੀ ਐਸੋਸੀਏਸ਼ਨ ਨਾ ਆਪਾਂ ਸਮਝੀਏ, ਇਹਨੂੰ ਫਰਦਰ ਮੋਰ ਇਹਦੇ ਵਿੱਚ ਇਨਵੋਲਵ ਹੋਈਏ। ਜਿੰਨੇ ਆਪਾਂ ਵੱਧ ਤੋਂ ਵੱਧ ਸਾਨੂੰ ਲੋੜ ਆ ਇਸ ਵੇਲੇ ਜਿਹੜੇ ਬੰਦੇ ਖੜ ਕੇ ਗੱਲ ਕਰ ਸਕਦੇ ਆ, ਰੀਪ੍ਰਜੈਂਟ ਕਰ ਸਕਦੇ ਆ, ਆਪਣੀ ਟਰੱਕਿੰਗ ਇੰਡਸਟਰੀ ਦੇ ਬਾਰੇ ਦੇ ਵਿੱਚ ਜਾਣਕਾਰੀ ਰੱਖਦੇ ਆ, ਸਾਨੂੰ ਲੋੜ ਆ ਉਹਨਾਂ ਬੰਦਿਆਂ ਦੀ ਸਾਡੇ ਨਾਲ ਜੁੜਨ ਦੀ, ਤਾਂ ਕਿ ਦੇਖੋ ਅਸੀਂ ਇੱਕ ਚੀਜ਼ ਨੂੰ ਰੀਪ੍ਰਜੈਂਟ ਕਰ ਸਕਦੇ ਹਾਂ, ਅਸੀਂ ਇੱਕ ਗਰੁੱਪ ਨੂੰ ਰੀਪ੍ਰਜੈਂਟ ਕਰ ਸਕਦਾ ਹਾਂ ਮੈਂ, ਪਰ ਮੇਰੇ ਨਾਲ ਜਿਹੜੇ ਲਿਖਾਰੀ ਵੀ ਚਾਹੀਦੇ ਆ, ਜਿਹੜੇ ਲਿਖਣ ਵਾਲੇ ਹੋਣ, ਜਿਹੜੇ ਕਿ ਸਾਨੂੰ ਦੇਖੋ
ਹਰ ਇੱਕ ਕਿਸਮ ਦੀ ਜਿਹੜੀ ਹੈਲਪ ਚਾਹੀਦੀ ਹੈ। ਤੇ ਇਹ ਜਿਹੜੀ ਚੀਜ਼ ਆ, ਇਹ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜਿੰਨਾ ਚਿਰ ਤੱਕ ਆਪਾਂ ਉੱਠ ਕੇ ਆਵਾਜ਼ ਨਹੀਂ ਚੁੱਕਾਂਗੇ, ਜਿੰਨਾ ਚਿਰ ਤੱਕ ਆਪਾਂ ਉੱਠ ਕੇ ਗੱਲ ਨਹੀਂ ਕਰਾਂਗੇ, ਉਨੀ ਦੇਰ ਤੱਕ ਇਹੋ ਜਿਹੇ ਜਿਹੜੇ ਲਾਅ ਆ ਇਹ ਇੰਟਰੋਡਿਊਸ ਹੁੰਦੇ ਰਹਿਣੇ ਆ ਤੇ ਇਹ ਪਾਸ ਹੁੰਦੇ ਰਹਿਣੇ ਆ। ਹੁਣ ਆਪਣੇ ਕੋਲ ਡਾਇਨਾਮਿਕ ਡਿਸੀਜ਼ਨ ਜਿਹੜਾ ਆ ਉਹ ਇਸ ਵੇਲੇ ਪ੍ਰਾਈਮ ਐਗਜ਼ਾਮਪਲ ਹੈਗਾ। ਤੇ ਜੇ ਤੁਸੀਂ ਸੱਚੀ ਗੱਲ ਪੁੱਛੋ ਤੇ ਮੇਰੇ ਖਿਆਲ ਆਪਣੀ 70 to 80% ਇੰਡਸਟਰੀ ਨੂੰ ਉਹਨੇ ਹਰਟ ਕਰਨਾ ਆ, ਆਪਣੀ ਪੰਜਾਬੀਆਂ ਦੀ ਖਾਸ ਕਰਕੇ, ਠੀਕ ਹੈ ਨਾ। ਪਰ ਜੇ 70 to 80% ਇੰਡਸਟਰੀ ਨੂੰ ਹਰਟ ਕਰਨਾ ਆ ਤੇ ਆਵਾਜ਼ ਸਾਡੀ ਅਜੇ ਤੱਕ ਕੀ ਕਹਿੰਦੇ ਹੁੰਦੇ ਆ ਕਿ 2% ਵੀ ਨਹੀਂ ਨਿਕਲੀ ਹੋਣੀ ਕਿਸੇ ਦੀ, ਠੀਕ ਹੈ। ਹਾਂ, ਅਸੀਂ ਘਰ ਦੇ ਵਿੱਚ ਬਹਿ ਕੇ ਗੱਲ ਕਰ ਸਕਦੇ ਹਾਂ, ਅਸੀਂ ਫੈਮਿਲੀ ਦੇ ਵਿੱਚ ਗੱਲ ਕਰ ਸਕਦੇ ਹਾਂ, ਅਸੀਂ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਗਰੁੱਪ 'ਚ ਖੜ ਕੇ 4 ਗਾਲਾਂ ਕੱਢ ਸਕਦੇ ਹਾਂ ਸਟੇਟ ਨੂੰ, ਠੀਕ ਹੈ ਨਾ। ਪਰ ਜਿੱਥੇ ਸਾਡੀ ਪਾਰਟੀਸਪੇਸ਼ਨ ਦੀ ਲੋੜ ਆਉਂਦੀ ਹੈ, ਜਿੱਥੇ ਸਾਡੀ ਗਾਂਹ ਵੱਧ ਕੇ ਗੱਲ ਕਰਨ ਦੀ ਲੋੜ ਆਉਂਦੀ ਹੈ, ਉੱਥੇ ਅਸੀਂ ਗੱਲ ਨਹੀਂ ਕਰਦੇ, ਉੱਥੇ ਅਸੀਂ ਬੋਲਦੇ ਨਹੀਂ, ਉੱਥੇ ਅਸੀਂ ਪਾਰਟੀਸਪੇਟ ਨਹੀਂ ਕਰਦੇ। ਸੋ ਇਹ ਬੜਾ ਵੱਡਾ ਮੁੱਦਾ ਹੈ ਇਸ ਵੇਲੇ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਜ਼ਰੂਰੀ ਨਹੀਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਹੋਰ ਵੀ ਜਿਹੜੀਆਂ ਇੰਡਸਟਰੀਜ਼ ਹੈਗੀਆਂ, ਜੇ ਸਟੋਰਾਂ ਆ ਉਹਨਾਂ ਨੇ ਐਸੋਸੀਏਸ਼ਨ ਬਣਾਈ ਆਪਕਾ ਜਿਹੜੀ ਬਣੀ ਆ, ਜਾਂ ਹੋਰ ਵੀ ਜਿਹੜੀਆਂ ਐਸੋਸੀਏਸ਼ਨਸ ਹੈ, ਜਾਂ ਹੋਰ ਵੀ ਜਿਹੜੇ ਪਲੇਟਫਾਰਮ ਹੈਗੇ ਆ, ਉੱਥੇ ਹਮੇਸ਼ਾ ਇਹ ਕਮੀ ਹੋ ਜਾਂਦੀ ਆ ਕਿ ਸਟੇਜ ਦੇ ਉੱਤੇ ਗੱਲ ਕਰਨੀ ਹੋਵੇ ਜਾਂ ਉੱਥੇ ਬੈਠ ਕੇ ਮੀਟਿੰਗ ਕਰਨੀ ਹੋਵੇ ਤੇ ਤੁਹਾਨੂੰ ਜਿਹੜੇ ਆ, ਸਾਨੂੰ ਵੀ ਇਹ ਚੈਲੰਜ ਹੈਗਾ ਬਹੁਤ ਵੱਡਾ। ਜਦੋਂ ਅਸੀਂ ਮੀਟਿੰਗ ਕਰਨੀ ਹੁੰਦੀ ਹੈ ਸਾਨੂੰ ਬੰਦਿਆਂ ਦੀ ਥੋੜ੍ਹ ਹੋ ਜਾਂਦੀ ਹੈ, ਬੰਦੇ ਨਹੀਂ ਪਹੁੰਚਦੇ, ਬੰਦੇ ਮਿਲਦੇ ਨਹੀਂ, ਬੰਦੇ ਗੱਲ ਨਹੀਂ ਕਰਦੇ। ਸੋ ਇਹ ਜਿਹੜੀ ਇਸ਼ੂ ਹੈਗਾ ਭਾਜੀ, ਬਹੁਤ ਵੱਡਾ ਇਸ਼ੂ ਆ। ਤੁਸੀਂ ਸਹੀ ਗੱਲ ਕੀਤੀ ਹੈ ਕਿ ਜੇ ਅਸੀਂ ਉੱਠ ਕੇ ਫਾਈਟ ਨਹੀਂ ਕਰਾਂਗੇ ਤੇ ਸਾਰਾ ਕੁਝ ਸਾਡੇ ਤੇ ਲਾਗੂ ਹੁੰਦਾ ਜਾਣਾ। ਬਿਲਕੁਲ। ਕੈਲ ਸਟਾਰਟ ਜਿਹੜੀ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਨੈਸ਼ਨਲ ਲੈਵਲ ਦੀ, ਉਹ ਕੈਲੀਫੋਰਨੀਆ ਦੇ ਵਿੱਚ 2030 ਸਮਿਟ ਇੱਕ ਕਲੀਨ ਟਰਾਂਸਪੋਰਟੇਸ਼ਨ ਸੈਕਰਾਮੈਂਟੋ ਕਰ ਰਹੀ ਹੈਗੀ ਆ। ਸੋ ਪੂਰਾ ਜ਼ੋਰ ਲਾ ਰਹੇ। ਇੱਥੇ ਇਕੱਲਾ ਬਿੱਲ ਨਹੀਂ, ਸੈਨੇਟ ਦੇ 2 ਬਿੱਲ, ਇੱਕ ਬਿੱਲ ਨੰਬਰ ਹੈਗਾ 44, ਇੱਕ ਬਿੱਲ ਹੈਗਾ 210 ਤੇ ਇੱਕ ਅਸੈਂਬਲੀ ਬਿੱਲ ਜਿਹੜਾ ਆ 1411। ਇਹ 3 ਬਿੱਲ ਜਿਹੜੇ ਆ ਇਸ ਵੇਲੇ ਇਸ ਇਸ਼ੂ ਦੇ ਉੱਤੇ ਕੰਮ ਕਰ ਰਹੇ ਆ ਵੀ ਅਸੀਂ 40% ਜਿਹੜੀ ਕਾਰਬਨ ਐਮਿਸ਼ਨ ਆ ਉਹ 2030 ਤੱਕ ਹੈਵੀ ਡਿਊਟੀ ਵਹੀਕਲ ਤੋਂ ਖਤਮ ਕਰ ਦੇਣੀ ਆ, 80% 2050 ਤੱਕ ਕਰ ਦੇਣੀ ਹੈਗੀ ਆ। ਸੋ 3 ਬਿੱਲ ਇਸ ਵੇਲੇ ਕੰਮ ਕਰ ਰਹੇ ਆ। ਸੋ ਆਪਾਂ, ਮੈਨੂੰ ਨਹੀਂ ਲੱਗਦਾ ਵੀ 90% ਜਿਹੜੀ ਆਪਾਂ ਆਹ ਖਬਰ ਸਾਂਝੀ ਕੀਤੀ ਆ, 90 ਜਾਂ 95% ਜਿਹੜੇ ਆਪਣੇ ਟਰੱਕਿੰਗ ਬਿਜ਼ਨਸ 'ਚ ਆ ਉਹਨਾਂ ਨੂੰ ਪਤਾ ਵੀ ਹੋਊਗਾ ਵੀ ਇਹਦੇ 'ਤੇ ਕੀ ਹੋ ਰਿਹਾ ਹੈਗਾ। ਹਜ਼ੂਰ ਜੀ, ਮੈਂ ਤਾਂ ਸੱਚੀ ਗੱਲ ਪੁੱਛੋ, ਮੈਂ ਕਈ ਵਾਰੀ ਜਦੋਂ ਡਾਇਨਾਮਿਕ ਡਿਸੀਜਨ ਦੀ ਵੀ ਗੱਲ ਕਿਸੇ ਨਾਲ ਕਰਦਾ ਤਾਂ ਉਹ ਰੀਅਲੀ ਉਹਨਾਂ ਨੂੰ ਬਿਠਾ ਕੇ ਸਾਰਾ ਸਮਝਾਉਣਾ ਪੈਂਦਾ ਵੀ ਐਕਚੁਅਲੀ ਹੈ ਕੀ ਹੈ ਇਹ, ਠੀਕ ਹੈ ਨਾ, ਜਦ ਕਿ ਉਹਨਾਂ ਨੂੰ ਡਾਇਰੈਕਟਲੀ ਇਫੈਕਟ ਕਰ ਰਿਹਾ ਹੁੰਦਾ, ਠੀਕ ਹੈ ਨਾ। ਤੇ ਜਿੱਦਣ ਇਹ ਜਿਹੜਾ ਬਿੱਲ ਹੈਗਾ, ਜਿੱਦਣ ਇਹ ਲਾਅ ਬਣ ਗਿਆ, ਉਦਣ ਫਿਰ ਅਸੀਂ ਹੜਤਾਲ ਕਰਨ ਨੂੰ ਤੇ ਅਸੀਂ ਐਜੀਟੇਸ਼ਨ ਕਰਨ ਨੂੰ, ਅਸੀਂ ਝੰਡੇ ਚੁੱਕਣ, ਉਦਣ ਫਿਰ ਅਸੀਂ ਤਿਆਰ ਹੋ ਜਾਣਾ ਵੀ ਅਸੀਂ ਇਹਨੂੰ ਬੰਦ ਕਰਕੇ ਹਟਾਂਗੇ, ਇਹਨੂੰ ਕੱਢ ਕੇ ਹਟਾਂਗੇ। ਪਰ ਉਦਣ ਸਾਡਾ ਕੁਛ ਵੱਸ ਨਹੀਂ ਚੱਲਦਾ, ਕਿਉਂਕਿ ਇਹ ਕੰਟਰੀ ਇੱਦਾਂ ਦਾ ਹੈ ਨਹੀਂ ਗਾ ਕਿ ਜਿਹਦੇ ਵਿੱਚ ਤੁਸੀਂ ਹੜਤਾਲ ਕਰਕੇ ਤੇ ਆਹ ਕੁਛ ਕਰਕੇ ਜਿਹੜਾ ਆ ਕਿਸੇ ਚੀਜ਼ ਨੂੰ ਖਤਮ ਕਰ ਲਾਂਗੇ। ਇਹਦੇ 'ਚ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਪੈਣਾ, ਪ੍ਰੋਸੈਸ ਦੇ ਵਿੱਚ ਨਾਲ ਤੁਰਨਾ ਪੈਣਾ ਆ, ਪ੍ਰੋਸੈਸ ਨੂੰ ਸਮਝਣਾ ਪੈਣਾ ਆ, ਠੀਕ ਹੈ ਨਾ। ਸੋ ਇਹ ਜਿਹੜੀ ਗੱਲ ਤੁਸੀਂ ਜੇ ਆਪਾਂ ਕਰਦੇ ਹੈਗੇ ਆ, ਹੁਣ ਆਪਾਂ ਟਾਈਮ ਟੂ ਟਾਈਮ ਅਵੇਅਰਨੈਸ ਤੇ ਲਿਆਉਂਦੇ ਆ, ਆਪਾਂ ਟਾਈਮ ਟੂ ਟਾਈਮ ਗੱਲ ਤੇ ਕਰਦੇ ਆ, ਪਰ ਸਾਡੀ ਗੱਲ ਦਾ ਜਿਹੜਾ ਆ ਉਹ ਫਰਕ ਕਿੰਨਾ ਪੈਂਦਾ, ਅਸਰ ਕਿੰਨਾ ਕੁ ਹੁੰਦਾ ਆ। ਡੈਫੀਨੇਟਲੀ ਆਪਾਂ ਜਦੋਂ ਰੇਡੀਓ ਤੇ ਗੱਲ ਕਰਦੇ ਹਾਂ ਉਸ ਤੋਂ ਬਾਅਦ ਜਿਹੜੇ ਆਪਣੇ ਲਿਸਨਰਸ ਆ ਉਹ ਇੱਕ ਗਰੁੱਪ 'ਚ ਖੜ ਕੇ ਇਸ ਚੀਜ਼ ਬਾਰੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ, ਗਰੁੱਪ ਡਿਸਕਸ਼ਨ ਸ਼ੁਰੂ ਹੋ ਜਾਂਦੀ ਆ, ਪਰ ਉਹ ਗਰੁੱਪ ਡਿਸਕਸ਼ਨ ਤੋਂ ਗਾਂਹ ਅੱਗੇ ਗੱਲ ਨਹੀਂ ਵੱਧਦੀ, ਉਸ ਤੋਂ ਗਾਂਹ ਅੱਗੇ ਗੱਲ ਨਹੀਂ ਜਾਂਦੀ। ਸੋ ਬਿਲਕੁਲ ਇਹ ਜਿਹੜਾ ਨਾ ਇਹਨੂੰ ਬਹੁਤ ਫੋਲੋ ਅਪ ਕਰਨਾ ਪੈਣਾ ਆ। ਤੁਸੀਂ ਦੇਖੋ ਵੀ ਇਹ ਮੈਨੂੰ ਲੱਗਦਾ ਵੀ ਇਹ ਪਾਸ ਹੋ ਜਾਣਾ ਈਜ਼ਲੀ। ਇਹਦਾ ਰੀਜ਼ਨ ਇਹ ਆ ਵੀ 2/3 ਮੈਜੋਰਟੀ ਆ ਡੈਮੋਕ੍ਰੇਟਸ ਦੀ ਕੈਲੀਫੋਰਨੀਆ ਦੇ ਵਿੱਚ, ਵਿਰੋਧ ਕਰਨ ਵਾਲਾ ਕੋਈ ਹੈ ਨਹੀਂ। ਬਾਕੀ ਜਿਹੜੀ ਮੈਜੋਰਟੀ ਦੇ ਵੋਟਰਸ ਆ ਉਹ ਵੀ ਗਲੋਬਲ ਗ੍ਰੀਨ ਨਾਲ ਜਾਣਾ ਚਾਹੁੰਦੇ ਹੈਗੇ ਆ ਜਿੰਨੇ ਵੋਟਰਸ ਆ। ਸੋ ਆਪਾਂ ਮੇਬੀ ਸਾਨੂੰ ਇੱਦਾਂ ਦੇ ਇਸ਼ੂ 'ਤੇ ਵਰਕਆਊਟ ਕਰਨਾ ਚਾਹੀਦਾ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਪਿੱਛੇ ਟੈਰਿਫ ਲੱਗਿਆ ਸੀ ਅਤੇ ਜਦੋਂ ਚਾਈਨਾ ਵਾਲਿਆਂ ਨੇ ਬਹੁਤ ਸਾਰੇ ਜਿਹੜੀਆਂ ਕਈ ਚੀਜ਼ਾਂ ਦੇ ਉੱਤੇ ਟੈਰਿਫ ਲਾਤਾ USA ਦੀਆਂ, ਅਤੇ ਖਾਸ ਕਰਕੇ ਜਿਹੜੀਆਂ ਫਾਰਮਿੰਗ ਦੇ ਨਾਲ ਸੀਗੀਆਂ, ਅਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਜਿਹੜੀ ਆ ਸਬਸਿਡੀ ਦੇ ਦਿੱਤੀ ਸੀ, ਰਾਈਟ। ਅਤੇ ਆਪਾਂ ਪਹਿਲਾਂ ਤੋਂ ਹੀ ਇਹ ਵਰਕਆਊਟ ਕਰ ਸਕਦੇ ਹਾਂ ਵੀ ਜੇ ਤੁਸੀਂ ਡੀਜ਼ਲ ਵਾਲੇ ਜਾਂ ਹੋਰ ਟਰੱਕ ਇਲੈਕਟ੍ਰਿਕ 'ਚ ਵੀ ਕਨਵਰਟ ਕਰਨੇ ਆ, ਅਤੇ ਜਿਨ੍ਹਾਂ ਦੇ ਕੋਲ ਪੁਰਾਣੇ ਟਰੱਕ ਹੈਗੇ ਉਹਨਾਂ ਨੂੰ ਤੁਸੀਂ ਕਿੱਦਾਂ ਦੀ ਸਬਸਿਡੀ ਦਊਂਗੇ ਜਾਂ ਕੀ, ਰਾਈਟ। ਉਸ ਇਸ਼ੂ 'ਤੇ ਵੀ ਵਰਕਆਊਟ ਹੋ ਸਕਦਾ ਹੈਗਾ ਆ, ਤਾਂ ਕਿ ਇੱਦਾਂ ਨਾ ਹੋਵੇ ਜਿਨ੍ਹਾਂ ਨੇ ਇੰਨੇ ਮਹਿੰਗੇ ਟਰੱਕ ਲਏ ਆ ਮੁੜ ਕੇ ਫਿਰ ਉਹ ਇੱਕਦਮ ਹੀ ਜ਼ੀਰੋ ਹੋ ਜਾਣ ਅਤੇ ਮੁੜ ਕੇ ਜ਼ਿਆਦਾ ਪੈਸੇ ਲੈ ਕੇ ਫਿਰ ਨਵੇਂ ਲੈਣੇ ਪੈਣ, ਰਾਈਟ।
ਨੋ ਬਿਲਕੁਲ ਜੀ ਇਦਾਂ ਹੀ। ਹੁਣ ਜਿਹੜਾ ਡਾਇਨਾਮਿਕਸ ਡਿਸੀਜਨ ਹੈਗਾ ਉਹਦੇ ਵਿੱਚ ਇੱਕ ਜਿਹੜਾ ਸਾਡਾ ਚੈਲੰਜ ਹੈਗਾ ਸਟੇਟ ਆਫ ਕੈਲੀਫੋਰਨੀਆ ਨੂੰ, ਉਹਦੇ ਵਿੱਚ ਅਸੀਂ ਇੱਕ ਜਿਹੜੇ ਚੈਲੰਜ ਹੈ, ਇੱਕ ਸਾਡਾ ਕੁਐਸਚਨ ਜਿਹੜਾ ਉਹ ਇਹ ਵੀ ਕਰਦੇ ਆ ਕਿ ਜਿਹੜੇ ਹੁਣ ਇੰਡੀਪੈਂਡੈਂਟ ਓਨਰ ਆਪਰੇਟਰ ਹੈਗੇ ਆ ਜਿਨ੍ਹਾਂ ਨੇ ਅੱਜ ਤੋਂ 2 ਸਾਲ 3 ਸਾਲ 5 ਸਾਲ ਪਹਿਲਾਂ ਸਟੇਟ ਕੋਲੋਂ ਗ੍ਰਾਂਟ ਲੈ ਕੇ ਤੇ ਸਾਰਾ ਕੁਛ ਕੀਤਾ ਤੇ ਸਟੇਟ ਕੋਲੋਂ ਪੈਸੇ ਲੈ ਕੇ ਉਹਨਾਂ ਨੇ ਨਵੇਂ ਟਰੱਕ ਖਰੀਦੇ ਆ, ਤੇ ਅੱਜ ਤੁਸੀਂ ਉਹਨਾਂ ਦਾ ਜਿਹੜਾ ਕੈਟੇਗਰੀ ਆ ਉਹੀ ਖਤਮ ਕਰ ਦਿਓ ਕਿ ਇਹ ਓਨਰ ਆਪਰੇਟਰ ਹੀ ਹੈ ਨਹੀਂਗੇ, ਤੇ ਉਹ ਟਰੱਕਾਂ ਦਾ ਕੀ ਬਣੂਗਾ? ਉਹ ਜਿਹੜੇ ਪੈਸੇ ਇੰਨੇ ਲਾਏ ਆ ਕਿਸੇ ਨੇ ਉਹਦਾ ਕੀ ਬਣੂਗਾ? ਜਿਹੜੇ ਇੰਨੇ ਐਕਸਪੈਂਸ ਦਿੱਤੇ ਉਹਦਾ ਕੀ ਬਣੂਗਾ? ਸੋ ਇਹ ਇੱਕ ਸਾਡਾ ਕੁਐਸਚਨ ਵੀ ਉਹਨਾਂ ਦੇ ਨਾਲ ਹੁੰਦਾ ਆ। ਸੋ ਡੈਫੀਨੇਟਲੀ ਇਹ ਗੱਲ ਬਹੁਤ ਵੱਡੀ ਆ ਸੋਚਣ ਵਾਲੀ ਕਿ ਜੇ ਇੰਨੇ ਪੈਸੇ ਲਾ ਕੇ ਇੰਡੀਪੈਂਡੈਂਟ ਕਾਂਟਰੈਕਟਰ ਦੀ ਜਿਹੜੀ ਕੈਟੇਗਰੀ ਆ ਉਹ ਵੀ ਖਤਮ ਕਰਤੀ, ਤੇ ਉਸ ਤੋਂ ਬਾਅਦ ਜਿਹੜਾ ਇਸ ਤੋਂ ਬਾਅਦ ਫਿਰ ਦੁਬਾਰਾ ਦੂਜਾ ਕਾਰ ਦਾ ਰੂਲ ਖੜਾ ਕਰਕੇ ਉਹ ਵੀ ਟਰੱਕ ਐਲੀਮੀਨੇਟ ਕਰਤੇ ਵੀ ਹੁਣ ਸਾਰੇ ਇਲੈਕਟ੍ਰਿਕ 'ਤੇ ਆ ਜਾਓ ਕਿਉਂਕਿ ਇਹਨਾਂ ਦੇ ਐਮਿਸ਼ਨ ਘਟਾਉਣੇ ਆ। ਤੇ ਪ੍ਰਾਈਸਾਂ ਦਾ ਦੇਖੋ ਹਰਜੋਤ ਭਾਜੀ, ਮੇਰੇ ਖਿਆਲ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਟਰੱਕ ਦੀ ਪ੍ਰਾਈਸ ਜਿਹੜੀ ਆ ਐਟਲੀਸਟ 50 ਤੋਂ 60 ਹਜ਼ਾਰ ਡਾਲਰ ਵੱਧ ਗਈ ਆ। ਜਿਹੜਾ ਟਰੱਕ 1,05,000 ਦਾ ਸੀਗਾ ਉਹ ਇਸ ਵੇਲੇ 1,65,000 ਦੇ ਲਾਗੇ ਚਲਾ ਗਿਆ। ਟ੍ਰੇਲਰ ਦੀ ਜਿਹੜੀ ਕੀਮਤ ਆ ਅੱਜ 10 ਸਾਲਾਂ ਦੇ ਵਿੱਚ ਆਲਮੋਸਟ 50,000 ਦੇ ਥੱਲੇ ਸੀਗਾ, ਹੁਣ ਇਸ ਵੇਲੇ ਆਲਮੋਸਟ 82-85 ਦੇ ਲਾਗੇ ਚਲਾ ਗਿਆ। ਸੋ ਇਹਦੀਆਂ ਪ੍ਰਾਈਸਾਂ ਇੰਨੀਆਂ ਇਨਕਰੀਜ਼ ਹੋਈਆਂ, ਇਹ ਇਹਨਾਂ ਰੀਜ਼ਨਾਂ ਕਰਕੇ ਹੋਈਆਂ ਕਿ ਜਿੱਥੇ ਆਪਾਂ ਹੋਰ ਕਹਿੰਦੇ ਨਾ ਵੀ ਉਹਨੂੰ ਹੋਰ ਗਾਂਹ ਤੇ ਗਾਂਹ ਉਹਨੂੰ ਹੋਰ ਵਧੀਆ ਕਰੋ ਜੀ, ਹੋਰ ਵਧੀਆ ਕਰੋ, ਤੇ ਹੁਣ ਇਸ ਵੇਲੇ ਜਿਹੜਾ ਇੱਕ ਹੋਰ ਵੀ ਚੀਜ਼ ਜਿਹੜੀ ਸਾਈਡ ਬਾਈ ਸਾਈਡ ਚੱਲ ਰਹੀ ਆ ਕਿ ਜਿਹਦੇ ਵਿੱਚ ਤੁਸੀਂ ਇਹ ਕਹਿ ਰਹੇ ਆ ਕਿ ਸਟੇਟ ਆਫ ਕੈਲੀਫੋਰਨੀਆ ਵਾਲੇ ਕਿ ਜਿਹੜੀ ਟਰੱਕ ਦੀ ਮਾਈਲੇਜ ਹੈਗੀ ਆ ਇਸ ਵੇਲੇ ਉਹ ਘੱਟੋ ਘੱਟ ਮਿਨੀਮਮ 12 ਮੀਲ ਪਰ ਗੈਲਨ ਦੀ ਹੋਣੀ ਚਾਹੀਦੀ ਆ। ਉੱਤੇ ਵੀ ਜਿਹੜਾ ਆ ਉੱਤੇ ਵੀ ਕਾਫੀ ਪੁਸ਼ ਚੱਲ ਰਿਹਾ ਇਸ ਵੇਲੇ ਜੀ। ਸੋ ਬਿਲਕੁਲ ਆਪਣੇ ਬਹੁਤ ਸਾਰੇ ਭਰਾ ਜਿਹੜੇ ਆ ਉਹ ਗੈਸ ਸਟੇਸ਼ਨ ਬਿਜ਼ਨਸ ਵਿੱਚ ਵੀ ਆ, ਸੋ ਇਹ ਗੈਸ ਸਟੇਸ਼ਨਾਂ ਦੇ ਉੱਤੇ ਵੀ ਇਹਦਾ ਇਫੈਕਟ ਪਊਗਾ ਜੇ ਸਾਰਾ ਕੁਛ ਜਿਹੜਾ ਇਲੈਕਟ੍ਰਿਕ ਵੱਲ ਨੂੰ ਗਿਆ ਜੀ। ਤੇ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਇੱਦਾਂ ਹੀ ਖਬਰਾਂ ਚੱਲਦੀਆਂ ਰਹਿਣਗੀਆਂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। बरसात आइलैंड मार्केट जिसका पहला नाम खालसा फैब्रिक से खुल चुका है अंडर न्यू ओनरशिप। वेस्ट सैक्रामेंटो ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ ਇਸ ਸੱਤੋਂ ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ ਅਤੇ A ਰੇਟਡ ਕੰਪਨੀਆਂ ਦੇ ਨਾਲ ਕੰਮ ਕਰਦੇ ਹਨ। ਕਾਲ 408-272-2500 408-272-2500। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408-272-5200 408-272-5200। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ।
9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਮਨਜਿੰਦਰ ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585 916 641 2585 2087 ਅਰੇਨਾ ਬੁਲੇਵਾਰਡ ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161 530 674 7161 327 ਪਰਸੀ ਐਵੇਨਿਊ ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸੱਤੀ ਸਤਵਿੰਦਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਰਮਨ ਜੀ, ਹਰਜੋਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਨਾਲ ਕਾਲਰ ਜੁੜੇ ਨੇ ਕੁਲਦੀਪ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਰਾਜਕਰਨਵੀਰ ਜੀ ਤੇ ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਜੀ, ਮੇਰਾ ਕੁਐਸਚਨ ਹੈ, ਮੈਂ ਡਰਾਈਵਰ ਹਾਂ ਜੀ। ਮੈਂ ਜਿਹੜੀਆਂ ਮੇਰੇ ਕੋਲ ਸੈਟਲਮੈਂਟਸ ਨੇ, ਮੈਂ ਕੰਮ ਕੀਤਾ $54,000 ਦਾ ਇਸ ਸਾਲ ਦੇ ਵਿੱਚ। ਅੱਛਾ ਜੀ। ਤੇ ਮੈਨੂੰ ਕੰਪਨੀ ਨੇ 1099 ਦਿੱਤਾ 70,000 ਦਾ ਆਲਮੋਸਟ। ਅੱਛਾ ਜੀ। ਜਿਹੜਾ ਕਿ ਬਹੁਤ ਜ਼ਿਆਦਾ ਕੰਮ ਮੈਂ ਇਹਨਾਂ ਦਾ ਕੀਤਾ ਨਹੀਂ। ਮੇਰੇ ਕੋਲ ਸਾਰੀਆਂ ਚੈੱਕਾਂ ਦੀਆਂ ਜਿੰਨੀਆਂ ਵੀ ਸੈਟਲਮੈਂਟਾਂ ਮੈਂ ਸਾਂਭ ਕੇ ਰੱਖੀਆਂ ਨੇ, ਮੈਂ ਅਕਾਊਂਟ ਕੀਤੀਆਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਆ ਤੁਸੀਂ ਕਿਸ ਹਿਸਾਬ ਨਾਲ ਮੈਨੂੰ ਪ੍ਰਿੰਟ ਕਰਕੇ ਦਿੱਤਾ ਹੈ 1099 ਜੀ। ਤੇ ਇਹਦੇ ਵਿੱਚ ਤੁਸੀਂ ਹੁਣ ਕੀ ਕਰਨਾ ਚਾਹੁੰਦੇ? ਮੈਂ ਟੈਕਸ ਫਾਈਲ ਕਰਨਾ, ਪਰ ਉਹ ਕਹਿੰਦੇ ਵੀ ਕੰਮ ਤੂੰ ਇੰਨੇ ਦਾ ਕੀਤਾ ਤੇ 1099 ਤੇਰਾ ਇੰਨੇ ਦਾ, ਇਹ ਤਾਂ ਤੈਨੂੰ ਟੈਕਸ ਭਰਨਾ ਪਊਗਾ। ਨਹੀਂ ਜੀ, ਉਹਦੇ ਵਿੱਚ ਤੁਸੀਂ IRS ਨੂੰ ਨੋਟੀਫਾਈ ਕਰ ਸਕਦੇ ਆ ਕਿ ਤੁਹਾਡੇ ਕੋਲ ਜੋ ਹੈਗਾ, ਤੁਸੀਂ IRS ਜਿਹੜਾ ਤੁਹਾਡਾ ਟੈਕਸ ਫਾਈਲਰ ਹੈਗਾ, ਜੇ ਤੁਹਾਡਾ ਟੈਕਸ ਫਾਈਲਰ ਰੈਗੂਲਰ ਬੁੱਕਕੀਪਰ ਹੈਗਾ, ਉਹ ਸ਼ਾਇਦ ਨਾ ਕਰ ਸਕੇ। ਜੇ CPA ਨਾਲ ਤੁਸੀਂ ਕਿਸੇ ਨਾਲ ਕੰਸਲਟ ਕਰ ਸਕਦੇ ਆ, CPA ਤੁਹਾਨੂੰ ਇਹਦੇ ਬਾਰੇ ਦੇ ਵਿੱਚ ਜ਼ਿਆਦਾ ਕਰ ਸਕਦਾ, ਕਿਉਂਕਿ ਤੁਸੀਂ ਜਿੰਨੇ ਦਾ ਤੁਹਾਨੂੰ ਦਿੱਤਾ ਗਿਆ 1099, ਜੇ ਤੁਸੀਂ ਕੰਟੈਸਟ ਕਰਦੇ ਆ, ਤੁਸੀਂ IRS ਨੂੰ ਡਾਇਰੈਕਟਲੀ ਕੰਟੈਸਟ ਕਰਦੇ ਹੋ ਤੇ IRS ਜਿਹੜਾ ਆ ਆਪੇ ਕੰਪਨੀ ਨੂੰ ਜਿਹੜਾ ਲੈਟਰ ਉਹ ਪਾ ਦੇਗਾ ਕਿ ਤੁਹਾਡਾ ਇਹਨੂੰ ਰੀਐਡਜਸਟ ਕਰੋ ਆਪਣਾ, ਕਿਉਂਕਿ ਜੇ ਤੁਹਾਡੇ ਕੋਲ ਪ੍ਰੂਫਸ ਹੈਗੇ ਆ ਤੇ ਉਹ IRS ਉਹਨਾਂ ਦੇ ਕੋਲੋਂ ਵੀ ਪ੍ਰੂਫ ਮੰਗੂਗਾ ਵੀ ਜੇ ਤੁਸੀਂ 54,000 ਦਾ ਉਹਨਾਂ ਨੇ ਕੰਮ ਕੀਤਾ, ਤੁਸੀਂ ਕਹਿੰਦੇ 70 ਦਾ ਕੀਤਾ, ਤੇ ਦੈਨ ਗਿਵ ਅਸ ਅ ਪ੍ਰੂਫ ਫॉर 70,000। ਠੀਕ ਹੈ ਜੀ। ਥੈਂਕ ਯੂ ਜੀ। ਸੋ CPA ਨਾਲ ਕਿਸੇ ਨਾਲ ਕੰਸਲਟ ਕਰੋ ਜਾ ਸਕਦਾ। ਹਾਂਜੀ, ਕੰਟੈਸਟ ਕੀਤਾ ਜਾ ਸਕਦਾ ਹੈ, ਡਾਇਰੈਕਟਲੀ IRS ਦੇ ਨਾਲ ਕੰਟੈਸਟ ਕੀਤਾ ਜਾ ਸਕਦਾ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਮਿਹਰਬਾਨੀ। ਸੋ ਬਿਲਕੁਲ, ਉਹ ਤਾਂ ਜਿੰਨੇ ਦੇ ਤੁਹਾਨੂੰ ਚੈੱਕ ਮਿਲੇ ਉਹਨੇ ਦਾ ਹੀ 1099 ਇਸ਼ੂ ਹੋਣਾ ਚਾਹੀਦਾ, ਵੱਧ ਤਾਂ ਨਹੀਂ ਹੋਣਾ ਚਾਹੀਦਾ, ਰਾਈਟ? ਤੇ ਇਹਦਾ ਰਿਪਰਕਸ਼ਨ ਕੀ ਆ ਕੰਪਨੀ ਦੇ ਉੱਤੇ? ਜੇ ਮੰਨ ਲਓ ਰਮਨ ਜੀ ਤੇ ਹਰਜੋਤ ਜੀ ਇੱਦਾਂ ਕੋਈ ਕੰਪਨੀ ਕਰਦੀ ਆ ਤੇ ਉਹਦਾ ਕੀ IRS ਕੀ ਉਹਦੇ ਤੇ ਸਟੈਂਡ ਆ, ਉਹਦਾ ਕੀ ਕਰ ਸਕਦੀ ਆ?
ਜੇ ਤਾਂ ਦੇਖੋ ਉਹ ਤਾਂ ਇੱਦਾਂ ਹੁੰਦਾ ਕਿ ਜੇ ਤਾਂ ਕੰਪਨੀ ਜਿਹੜੀ ਆ ਥੋੜੀ ਜਿਹੀ ਅਕਲ ਹੈਗੀ ਉਹਨਾਂ ਦੇ ਵਿੱਚ, ਤਾਂ ਉਹ ਆਪਣਾ ਜਿਹੜਾ ਦੋਸ਼ ਰਿਵਾਈਜ਼ ਕਰੂਗੀ, ਸਾਡੇ ਕੋਲੋਂ ਹੋ ਗਿਆ ਤੇ ਅਸੀਂ ਰੀਐਡਜਸਟ ਕਰ ਦਿੰਦੇ ਹਾਂ, ਅਸੀਂ ਰੀਡੂ ਕਰ ਦਿੰਦੇ ਹਾਂ। ਜੇ ਕੰਪਨੀ ਨੂੰ ਕੰਟੈਸਟ ਕਰਦੀ ਹੈਗੀ ਆ ਤੇ ਇਹ ਬੇਸਿਕਲੀ ਉਹ ਕੈਨ ਆਫ ਵਰਮ ਵਾਲੀ ਗੱਲ ਆ ਵੀ ਜੇ ਉਹ ਖੁੱਲ ਗਿਆ ਤਾਂ ਫਿਰ ਦੈਨ ਇਟ ਸਪਿਲਸ ਐਂਡ ਦੈਨ ਇਟ ਬ੍ਰਿੰਗਸ ਪ੍ਰੋਬਲਮਸ। ਪਰ ਇਹ ਗਰੰਟੀ ਆ ਰਮਨ ਜੀ 90% ਆਪਣੇ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਟੋਟਲ ਕਿੰਨਾ ਉਹਨਾਂ ਦਾ 1099 ਬਣਨਾ ਆ। ਇਸੇ ਕਰਕੇ ਕਈ ਵਾਰੀ ਫਿਰ ਉਹ ਰਗੜ ਵੀ ਹੁੰਦੇ ਹੈਗੇ ਆ। ਤੇ ਹੁਣ ਟੈਕਸ ਦਾ ਸੀਜ਼ਨ ਚੱਲਦਾ, ਕਿਸੇ ਨੂੰ ਪੁੱਛੋ ਮੈਨੂੰ ਆਇਆ ਹੀ ਨਹੀਂ ਜੀ। ਨਹੀਂ ਇਹ ਇਸ਼ੂ ਜਿਹੜਾ ਨਾ ਇਸ਼ੂ ਟੂ ਸਾਈਡਡ ਆ। ਇਸ ਵੇਲੇ ਮੈਂ ਕਾਫੀ ਕੰਪਨੀਜ਼ ਦੇ ਵਿੱਚ ਜਦੋਂ ਵਿਜ਼ਿਟ ਕਰੀਦਾ, ਕਾਫੀ ਟਰੱਕ ਡਰਾਈਵਰਸ ਨਾਲ ਗੱਲ ਕਰੀਦੀ ਆ ਤੇ ਕਈ ਥਾਵਾਂ ਤੋਂ ਇਹ ਕਹਾਣੀ ਸੁਣਨ ਨੂੰ ਮਿਲਦੀ ਆ ਕੰਪਨੀਜ਼ ਵਾਲਿਆਂ ਵੱਲੋਂ ਵੀ ਭਾਜੀ ਸਾਡੇ ਕੋਲ ਡਰਾਈਵਰ ਕੰਮ ਕਰਦਾ ਆ, ਉਹਨੂੰ ਅਸੀਂ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਗੱਲ ਕਰਦੇ ਆ, ਉਹਨੂੰ ਸੋਚਣਾ ਚਾਹੀਦਾ ਵੀ ਅਸੀਂ ਉਹਨੇ 60,000 ਦਾ ਕੰਮ ਕੀਤਾ ਸੀਗਾ ਤੇ ਹੁਣ ਉਹ ਸਾਨੂੰ ਕਹਿੰਦਾ ਵੀ ਮੈਨੂੰ 1099 30,000 ਦਾ ਦੇ ਦਿਓ, ਬਾਕੀ 30,000 ਤੁਸੀਂ ਦੇਖ ਲਓ। ਠੀਕ ਆ, ਹੁਣ ਇਹ ਕੰਪਨੀ ਵਾਲਿਆਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਆ ਤੇ ਡਰਾਈਵਰਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਆ। ਤੇ ਇਹ ਪ੍ਰੋਬਲਮ ਤਾਂ ਆਉਂਦੀ ਆ ਕਿਉਂਕਿ ਅਸੀਂ ਜਿਹੜਾ ਕੰਮ ਪਹਿਲਾਂ ਹੀ ਗਲਤ ਕਰਦੇ ਹਾਂ, 1099 ਲੈ ਰਹੇ ਹਾਂ ਅਸੀਂ, ਤੇ ਉਹ ਹੈ ਹੀ ਕੰਮ ਗਲਤ ਆ। ਜਦੋਂ ਕੰਮ ਗਲਤ ਹੋਵੇ ਤੇ ਉਹ ਗਲਤ ਕੰਮ ਨੂੰ ਜਦੋਂ ਤੁਸੀਂ ਦੇਖੋ ਤੁਸੀਂ ਦੋਨੋਂ ਹੀ ਗਲਤ ਆ ਥੋੜੇ। ਜੇ ਡਰਾਈਵਰ ਨੂੰ 1099 ਮਿਲ ਰਿਹਾ ਉਹ 'ਚ ਕੰਪਨੀ ਵੀ ਰੌਂਗ ਆ ਤੇ ਉਹ 'ਚ ਡਰਾਈਵਰ ਵੀ ਰੌਂਗ ਆ। ਤੇ ਉਹਦੇ 'ਚ ਕੀ ਹੁੰਦਾ ਕਿ ਦੋਨੋਂ ਜਾਣੇ ਗਲਤ ਆ ਤੇ ਫਿਰ ਸਰਕਾਰੀ ਦਰਬਾਰੇ ਜਾ ਕੇ ਦੋਨਾਂ ਦੀ ਜਿਹੜੀ ਆ ਕੰਪਲੇਂਟ ਕਰਨ ਦੀ ਹਿੰਮਤ ਨਹੀਂ ਹੁੰਦੀ ਕਿਉਂਕਿ ਦੋਨੇ ਗਲਤ ਆ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਗੱਲਬਾਤ ਆ ਇੱਦਾਂ ਦੀਆਂ ਜਿਹੜੇ ਇਸ਼ੂ ਆ ਇੱਦਾਂ ਦੇ ਇਹ ਚੱਲਦੇ ਆ, ਇਹ ਹੁੰਦੇ ਆ, ਧੱਕਾ ਹੁੰਦਾ ਕਿਉਂ? ਕਿਉਂਕਿ ਦੋਨੋਂ ਪਾਰਟੀਆਂ ਰੌਂਗ ਹੁੰਦੀਆਂ ਆਪਣੀ ਸਾਈਡ, ਕਿਸੇ ਨਾ ਕਿਸੇ ਪਾਸੇ ਉਹਨਾਂ ਨੇ ਕੁਛ ਕੀਤਾ ਹੁੰਦਾ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਤੇ ਜਿੱਦਾਂ ਆਪਾਂ ਲਾਸਟ ਟਾਈਮ ਵੀ ਆਖਿਆ ਸੀਗਾ ਵੀ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਤੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਜੁੜੇ ਹੋਏ ਆ। ਸੋ ਇਹ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਆਪਾਂ ਨੂੰ ਇਹ ਦੱਸਣਗੇ ਵੀ ਲਾਈਫ ਇੰਸ਼ੋਰੈਂਸ ਕਿਉਂ ਇੱਕ ਅਹਿਮ ਜਿਹੜਾ ਹਿੱਸਾ ਆ, ਇਰਰਿਸਪੈਕਟਿਵ ਤੁਸੀਂ ਟਰੱਕ ਡਰਾਈਵਰ ਹੋ ਜਾਂ ਕਿਸੇ ਵੀ ਕਿੱਤੇ ਦੇ ਵਿੱਚ ਹੈਗੇ ਆ, ਤੇ ਖਾਸ ਕਰਕੇ ਟਰੱਕ ਡਰਾਈਵਰ ਦੇ ਲਈ ਜਿਹੜੀ ਇੱਕ ਲਾਈਫ ਇੰਸ਼ੋਰੈਂਸ ਹੋਣੀ ਕਿਉਂ ਜ਼ਰੂਰੀ ਆ, ਖਾਸ ਕਰਕੇ ਉਹਨਾਂ ਦੇ ਲਈ ਜਿਹੜੇ ਵਰਕਰ ਕੌਮ ਦੇ ਉੱਤੇ ਨਹੀਂ ਹੁੰਦੇ, ਜਿਹੜੇ ਉਹ ਕੰਪਨੀਆਂ ਦੇ ਨਾਲ ਕੰਮ ਨਹੀਂ ਕਰਦੇ, ਜਿਨ੍ਹਾਂ ਦੀ ਕੋਈ ਵਰਕਰ ਕੰਪਨਸੇਸ਼ਨ ਨਹੀਂ ਹੈਗੀ, ਜਾਂ ਕਹਿ ਲਓ ਵੀ ਉਹ ਇੰਡੀਪੈਂਡੈਂਟ ਜਿਹੜੇ ਆ ਉਹ ਕੰਟਰੈਕਟਰ ਦੇ ਵਜੋਂ ਜਿਹੜੇ ਉਹ ਕੰਮ ਕਰ ਰਹੇ ਹੁੰਦੇ ਆ, ਓਨਰ ਓਪਰੇਟਰ ਜਿਹੜੇ ਹੁੰਦੇ ਆ, ਜਾਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਨਹੀਂ ਪ੍ਰੋਵਾਈਡ ਕਰਦੀਆਂ ਵਰਕਰ ਕੌਮ, ਵੀ ਕਿਉਂ ਲਾਈਫ ਇੰਸ਼ੋਰੈਂਸ ਹੋਣੀ ਜਿਹੜੀ ਆ ਉਹਨਾਂ ਦੀ ਜ਼ਰੂਰੀ ਹੈਗੀ ਆ। ਸੋ ਬਿਲਕੁਲ ਰਾਜਕਨਵੀਰ ਜੀ ਤੇ ਰਮਨ ਜੀ, ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਆਪਣੇ ਪੰਜਾਬੀਆਂ ਦੇ ਵਿੱਚ, ਆਪਾਂ ਇਹਦੇ ਬਾਰੇ ਸੋਚਦੇ ਨਹੀਂ ਹੈਗੇ। ਮੈਨੂੰ 28 ਸਾਲ ਹੋ ਗਏ ਇਸ ਬਿਜ਼ਨਸ ਦੇ ਵਿੱਚ, ਤੇ ਜਦੋਂ ਆਪਣੇ ਬੰਦੇ ਸੋਚਣ ਲੱਗਦੇ ਆ 40 ਜਾਂ 45 ਸਾਲ ਤੋਂ ਉੱਤੇ, ਉਦੋਂ ਕਈ ਵਾਰੀ ਹੈਲਥ ਇਸ਼ੂਜ਼ ਆ ਜਾਂਦੇ ਆ। ਮੈਜੋਰਟੀ ਆਫ ਦਾ ਟਾਈਮ ਮੈਂ ਦੇਖਿਆ ਜਿਹੜੇ 45 ਸਾਲ ਤੋਂ ਉੱਤੇ ਆਪਣੇ ਕੋਈ ਵੀ ਭੈਣ ਜਾਂ ਭਰਾ ਹੋ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ, ਕਿਸੇ ਨੂੰ ਸ਼ੂਗਰ ਹੋ ਜਾਂਦੀ ਆ, ਡਾਇਬਟੀ ਹੋ ਜਾਂਦਾ, ਕਿਸੇ ਦਾ ਭਾਰ ਵੱਧ ਜਾਂਦਾ ਆ। ਸੋ ਉਹਦੇ ਨਾਲ ਤੁਹਾਡੇ ਇੰਸ਼ੋਰੈਂਸ ਰੇਟਸ ਬਹੁਤ ਹਾਈ ਹੁੰਦੇ ਜਾਂ ਉਹ ਡਿਕਲਾਈਨ ਕਰ ਦਿੰਦੇ ਆ। ਜਿਸ ਤਰ੍ਹਾਂ ਟਰੱਕਰਸ ਦੀ ਆਪਾਂ ਗੱਲ ਕਰਦੇ ਹਾਂ, 2-3 ਪ੍ਰੋਫੈਸ਼ਨ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਰਿਸਕੀ ਜਿਹੜੇ ਪ੍ਰੋਫੈਸ਼ਨ ਆ, ਟਰੱਕਰ ਡਰਾਈਵਰ ਦਾ ਪ੍ਰੋਫੈਸ਼ਨ ਬਹੁਤ ਰਿਸਕੀ ਆ, ਟੈਕਸੀ ਦਾ ਬਹੁਤ ਰਿਸਕੀ ਆ, ਲਿਕਰ ਸਟੋਰ ਤੇ ਗੈਸ ਸਟੇਸ਼ਨਾਂ ਦੇ ਉੱਤੇ ਆਪਣੇ ਬਹੁਤ ਭਰਾ ਜਾਂ ਭੈਣਾਂ ਕੰਮ ਕਰਦੇ ਆ, ਉਹ ਵੀ ਬਹੁਤ ਰਿਸਕੀ ਬਿਜ਼ਨਸ ਹੈਗਾ। ਸੋ ਲਿਕਰ ਸਟੋਰ ਗੈਸ ਸਟੇਸ਼ਨਾਂ 'ਤੇ ਤਾਂ ਬਹੁਤ ਵਾਰ ਜਿਹੜੇ ਆ ਉਹ ਪੇਰੋਲ 'ਤੇ ਹੁੰਦੇ ਹੈਗੇ ਆ, ਉਹਨਾਂ ਨੂੰ W-2 ਮਿਲਦਾ। ਜਦੋਂ ਤੁਸੀਂ ਪੇਰੋਲ 'ਤੇ ਆ ਤੇ ਉਸ ਕੰਪਨੀ ਦੇ ਕੋਲ ਜਾਂ ਸਟੋਰ ਦੇ ਕੋਲ ਵਰਕਰਸ ਕੌਂਪ ਹੁੰਦੀ ਆ, ਉਹ ਜਿਹੜੀ ਵਰਕਰਸ ਕੌਂਪ ਆ ਉਹ ਤੁਹਾਨੂੰ $1 ਮਿਲੀਅਨ ਤਾਈਂ ਕਵਰ ਕਰਦੀ ਆ। ਮੰਨ ਲਓ ਭਈ ਰੱਬ ਨਾ ਕਰੇ ਕਿਸੇ ਦੀ ਸ਼ੂਟਿੰਗ ਹੋ ਗਈ, ਡੈਥ ਹੋ ਗਈ ਸਟੋਰ 'ਚ, ਉਹ ਪੇਰੋਲ 'ਤੇ ਸੀਗਾ ਤੇ ਉਹ $1 ਮਿਲੀਅਨ ਤੱਕ ਉਹ ਕਲੇਮ ਕਰ ਸਕਦਾ ਹੈ ਆਪਣੀ ਇੰਸ਼ੋਰੈਂਸ ਦੇ ਲਈ, ਜੇ ਸਟੋਰ ਵਾਲੇ ਨੇ ਉਹਨੂੰ ਜਿਹੜਾ ਆ ਪੇਰੋਲ 'ਤੇ ਪਾਇਆ ਹੈਗਾ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਮੈਨੂੰ ਲੱਗਦਾ ਵੀ 80 to 90% ਜਿਹੜੇ ਆਪਣੇ ਟਰੱਕਰਸ ਆ ਉਹ ਇੰਡੀਪੈਂਡੈਂਟ ਸ਼ੋ ਹੋ ਰਹੇ ਹਜੇ ਵੀ, ਤੇ ਉਹ 1099 'ਤੇ ਆ। ਕੀ ਹੁੰਦਾ ਆ ਵੀ ਜਦੋਂ ਕੋਈ ਅਨਫੋਰਚੂਨੇਟ ਜਿੱਦਾਂ ਜਿਹੜੀ ਕੋਈ ਘਟਨਾ ਵਾਪਰਦੀ ਆ, ਉਹਦੇ ਨਾਲ ਫਿਰ ਕੀ ਹੁੰਦਾ, ਜੇ ਕਿਸੇ ਦੀ ਡੈਥ ਹੋ ਜਾਂਦੀ ਆ ਮੁੜ ਕੇ ਉਹ, ਕਿਉਂਕਿ ਉਹ
W2 ਤੇ ਜਾਂ ਪੇਰੋਲ ਤੇ ਹੈ ਹੀ ਨਹੀਂ, ਸੋ ਉਹਨਾਂ ਨੂੰ ਜਿਹੜੀ ਵਰਕਰਸ ਕੌਮ ਨਹੀਂ ਮਿਲਦੀ, ਤੇ ਮੁੜ ਕੇ ਫਿਰ ਆਪਾਂ ਸਾਰੇ ਜਿਹੜੇ ਆ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ GoFundMe ਸੈਟਅਪ ਕਰਦੇ ਆ, ਗੁਰੂ ਘਰਾਂ 'ਚ ਟੇਬਲ ਲਾਉਂਦੇ ਆ ਵੀ ਭਾਈ ਇਹ ਪਰਿਵਾਰ ਨੂੰ ਥੋੜ੍ਹੇ ਬਹੁਤੇ ਪੈਸੇ ਇਕੱਠੇ ਕਰਕੇ ਦਈਏ। ਦੇਖੋ ਜਿੱਥੋਂ ਆਪਾਂ ਆਏ ਆ ਉੱਥੇ ਚਾਹੇ ਲਾਈਫ ਇੰਸ਼ੋਰੈਂਸ ਨਾ ਵੀ ਹੋਵੇ ਇੰਡੀਆ ਦੇ ਵਿੱਚ, ਤੁਹਾਡਾ ਪਰਿਵਾਰ ਬੜਾ ਈਜ਼ਲੀ ਜਿਹੜਾ ਸਰਵਾਈਵ ਕਰ ਜਾਂਦਾ ਆ, ਕਿਉਂਕਿ ਤੁਹਾਡਾ ਘਰ ਫ੍ਰੀ ਆ, ਘਰ ਦੀ ਕੋਈ ਪੇਮੈਂਟ ਨਹੀਂ ਹੈ। ਕਾਰਾਂ ਵੀ ਚਲੋ ਜੇ ਇੱਕ ਅੱਧੀ ਹੋਵੇ ਥੋੜ੍ਹੀ ਬਹੁਤੀ ਪੇਮੈਂਟ ਹੋਊਗੀ ਕਿਸੇ ਦੀ, ਅਤੇ ਤੁਹਾਨੂੰ ਰੋਟੀ ਪਾਣੀ ਜਿਹੜੇ ਆ ਖੇਤਾਂ ਤੋਂ ਮੈਜੋਰਟੀ ਤੋਂ ਆ ਜਾਂਦਾ ਹੈਗਾ ਆ। ਅਤੇ ਪਰ ਇੱਥੇ ਕੀ ਆ ਵੀ ਜੇ ਕੁਛ ਹੋ ਜਾਏ ਤੁਹਾਨੂੰ, ਅਤੇ ਕਿਉਂਕਿ ਇੱਥੇ ਤੁਹਾਡੇ ਰਿਸ਼ਤੇਦਾਰ ਵੀ ਹੈਲਪ ਨਹੀਂ ਕਰ ਸਕਦੇ, ਕੋਈ ਰਿਸ਼ਤੇਦਾਰ ਤਾਂ ਆਪ ਹੈਂਡ ਟੂ ਮਾਊਥ 'ਤੇ ਚੱਲ ਰਹੇ ਹੈਗੇ ਆ। ਸੋ ਲਾਈਫ ਇੰਸ਼ੋਰੈਂਸ ਹੋਣੀ USA ਦੇ ਵਿੱਚ ਬਹੁਤ ਜ਼ਰੂਰੀ ਆ। ਕੱਲ੍ਹ ਨੂੰ ਮੰਨ ਲਓ ਵੀ ਇੱਕ ਬੰਦਾ ਦੀ ਡੈਥ ਹੋ ਜਾਂਦੀ ਆ ਅਤੇ ਤੁਹਾਡੀ ਸਾਰੀ ਇਨਕਮ ਹੀ ਚੱਲ ਜਾਂਦੀ ਹੈ, ਫਿਰ ਤੁਸੀਂ ਬੱਚਿਆਂ ਨੂੰ ਕਿੱਦਾਂ ਪਾਲਣਾ ਆ। ਬਹੁਤ ਸਾਰੇ ਮੈਂ ਟਰੱਕਰਸ ਦੇਖੇ ਆ, ਉਹਨਾਂ ਦੀ ਜਿਹੜੀ ਉਹ ਸਿੰਗਲ ਜਿਹੜੇ ਆ ਇਨਕਮ ਅਰਨਰ ਹੈਗੇ ਆ, ਉਹਨਾਂ ਦੀਆਂ ਮੈਜੋਰਟੀ ਉਹਨਾਂ ਦੀਆਂ ਜਿਹੜੀਆਂ ਵਾਈਫਸ ਆ ਉਹ ਕੰਮ ਨਹੀਂ ਕਰਦੀਆਂ ਹੈਗੀਆਂ। ਜੇ ਕਿਤੇ ਅਨਫੋਰਚੂਨੇਟ ਥਿੰਗ ਇੱਦਾਂ ਦੀ ਹੋ ਜਾਏ ਤਾਂ ਬਹੁਤ ਔਖਾ ਹੁੰਦਾ ਨਿਆਣਿਆਂ ਨੂੰ ਪਾਲਣ ਦੇ ਲਈ। ਫਿਊਨਰਲ ਦੇ ਐਕਸਪੈਂਸ ਕਿੰਨੇ ਮਹਿੰਗੇ ਹੁੰਦੇ ਆ। ਸੋ ਜਿਹੜੀ ਤੁਹਾਡੀ ਡੈਫਟ ਆ, ਜਿਹਦੇ ਵਿੱਚ ਤੁਹਾਡੀ ਮੌਰਗੇਜ ਆ, ਅੱਜ ਕੱਲ੍ਹ ਆਮ ਘਰ, ਅਸੀਂ ਤਾਂ ਬੇ ਏਰੀਆ ਰਹਿੰਦੇ, ਇੱਥੇ ਐਵਰੇਜ ਪ੍ਰਾਈਸ 1.1-1.2 ਮਿਲੀਅਨ ਹੋ ਗਈ ਆ। ਈਵਨ ਫ੍ਰਿਜ਼ਨੋ 'ਚ ਵੀ ਹੁਣ 3.5-4 ਲੱਖ ਦੇ ਘਰ ਹੈਗੇ ਆ। ਸੋ 3-3 ਲੱਖ ਦੀ ਉਹਨਾਂ ਦੀ ਉੱਥੇ ਜਿਹੜੀ ਮੌਰਗੇਜ ਆ। ਜੇ ਕੱਲ੍ਹ ਨੂੰ ਕੁਛ ਹੋ ਜਾਏ ਉਹ ਮੌਰਗੇਜ ਕਿੱਦਾਂ ਪੇ ਕਰਨੀ ਆ। ਫਿਰ ਤੁਹਾਡੇ ਕ੍ਰੈਡਿਟ ਕਾਰਡਾਂ ਦੇ ਬਿੱਲ ਆ, ਹੋਰ ਫਿਰ ਜਿਹੜੇ ਤੁਹਾਡੇ ਬੱਚਿਆਂ ਨੇ ਜੇ ਸਕੂਲੇ ਜਾਣਾ ਹੈ, ਉਹਨਾਂ ਦੀ ਕਾਲਜ ਜਾਣਾ, ਕਾਲਜ ਪਲਾਨਿੰਗ ਹੈਗੀ ਆ। ਅਤੇ ਇਹ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈਗੇ ਆ, ਇਹਨਾਂ ਨੂੰ ਜਿਹੜਾ ਕਵਰ ਕਰਨਾ ਬਹੁਤ ਜ਼ਰੂਰੀ ਹੈਗਾ। ਸੋ ਜਿਹੜੀ ਲਾਈਫ ਇੰਸ਼ੋਰੈਂਸ ਇੰਨੀ ਮਹਿੰਗੀ ਨਹੀਂ ਹੁੰਦੀ। ਅਨਫੋਰਚੂਨੇਟ ਪਾਰਟ ਇੱਕ ਇਹ ਵੀ ਆ ਪਈ ਲਾਈਫ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਜਿਹੜੇ ਏਜੰਟਸ ਆ, ਉਹ ਕਰੋਕ ਏਜੰਟ ਆਪਾਂ ਕਹਿ ਸਕਦੇ, ਉਹ ਆ ਜਾਂਦੇ ਆ। ਸੋ ਉਹ ਕੀ ਕਰਦੇ ਆ ਵੀ ਉਹ ਇੱਦਾਂ ਦੀਆਂ ਪਾਲਿਸੀਆਂ ਸੈੱਲ ਕਰਨੀਆਂ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਕਮਿਸ਼ਨ ਮਿਲੇ। ਉਹ ਤੁਹਾਨੂੰ ਸ਼ੋਅ ਕਰੂਗੇ ਵੀ ਜੀ ਆਹ ਕੈਸ਼ ਵੈਲਿਊ ਵਾਲੀ ਲਾਈਫ ਇੰਸ਼ੋਰੈਂਸ ਲਓ, ਇਹਦੇ ਵਿੱਚ ਤੁਹਾਨੂੰ ਰਿਟਰਨ ਆ ਜਾਣੀ ਆ। ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ੍ਹ ਤਾਂ ਬੈਂਕਾਂ ਜਿਹੜੀਆਂ 0.5% ਵੀ ਇੰਟਰਸਟ ਨਹੀਂ ਰੇਟ ਨਹੀਂ ਦਿੰਦੀਆਂ, ਅਤੇ ਉਹ ਪ੍ਰੋਜੈਕਸ਼ਨ ਇੱਦਾਂ ਸ਼ੋਅ ਕਰੂਗੇ ਅਸੀਂ ਜੀ 6 ਤੋਂ 10%, 12% ਤੁਹਾਨੂੰ ਰਿਟਰਨ ਹੋਊਗੀ। ਉਹ ਇੱਦਾਂ ਦੀ ਕੁਛ ਗੱਲ ਨਹੀਂ ਹੁੰਦੀ। ਅੱਜ ਤੋਂ 10-15 ਸਾਲ ਪਹਿਲਾਂ ਇੱਥੇ ਇੱਕ ਬਹੁਤ ਜ਼ਿਆਦਾ ਜਿਹੜੀ ਆ ਜਿਹੜੀ ਮਸ਼ਹੂਰ ਹੋਈਆਂ ਸੀਆਂ ਕੰਪਨੀਆਂ ਬੇ ਏਰੀਏ ਦੇ ਵਿੱਚ ਵੀ, ਉਹਨਾਂ ਨੇ ਬਹੁਤ ਲੋਕਾਂ ਦੀਆਂ ਲਾਈਫ ਇੰਸ਼ੋਰੈਂਸ ਕਰਤੀਆਂ, ਵੇਰੀਏਬਲ ਲਾਈਫ ਇੰਸ਼ੋਰੈਂਸ ਜਿਹੜੀਆਂ ਮਿਊਚੁਅਲ ਫੰਡ ਦੇ ਨਾਲ ਕਨੈਕਟਡ ਸੀਆਂ। ਅਤੇ ਕੀ ਹੋਇਆ ਜਦੋਂ ਸਟਾਕ ਮਾਰਕੀਟ ਕਰੈਸ਼ ਹੋਈ, ਉਹ ਸਾਰੇ ਜ਼ੀਰੋ ਹੋ ਗਏ। $500 ਮੰਥਲੀ ਦਿੰਦੇ ਸੀ, ਮੁੜ ਕੇ ਜ਼ੀਰੋ ਹੋ ਗਏ। ਬਹੁਤ ਵਾਰੀ ਕੀ ਹੁੰਦਾ ਜਦੋਂ ਤੁਸੀਂ ਕੈਸ਼ ਵੈਲਿਊ ਵਾਲੀ ਦੱਸਦੇ ਆ ਵੀ ਜੀ ਨਹੀਂ ਸਾਡੇ ਪੈਸੇ ਜਮ੍ਹਾਂ ਹੋਣੇ ਚਾਹੀਦੇ ਆ, ਉਹ ਏਜੰਟ ਇਹ ਨਹੀਂ ਦੱਸਦੇ ਵੀ ਇਹਦੇ 'ਚ ਸਰੈਂਡਰ ਚਾਰਜ ਵੀ ਹੈਗੇ ਆ। ਤੁਸੀਂ 12 ਸਾਲਾਂ ਤੱਕ ਉਹਨੂੰ ਸਰੈਂਡਰ ਨਹੀਂ ਕਰ ਸਕਦੇ। ਜੇ ਸਰੈਂਡਰ ਕਰੋਗੇ, ਜੇ ਬੰਦ ਕਰੋਗੇ, ਤੁਹਾਡੇ ਉਹ ਸਾਰੇ ਪੈਸੇ ਚਲ ਜਾਣੇ ਆ। ਜਾਂ ਤੁਸੀਂ ਕਹਿੰਦੇ ਜੀ ਲੋਨ ਲੈ ਲਓਗੇ, ਲੋਨ ਵੀ ਲਓਗੇ ਤਾਂ ਤੁਹਾਨੂੰ ਇੰਟਰਸਟ ਦੇ ਉੱਤੇ ਮਿਲਣਾ ਹੈਗਾ। ਸੋ ਮੇਰਾ ਇੱਕ ਫੰਡਾ ਇਹ ਆ ਵੀ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਹੋਣਾ ਚਾਹੀਦਾ ਆ। 5 ਲੱਖ, ਮਿਲੀਅਨ, 1.5 ਮਿਲੀਅਨ, 2 ਮਿਲੀਅਨ, ਚਾਹੇ ਉਹ ਟਰਮ ਇੰਸ਼ੋਰੈਂਸ ਹੀ ਹੋਵੇ। ਅਤੇ ਅੱਜ ਕੱਲ੍ਹ ਇਹ ਬੜੀ ਖੁਸ਼ੀ ਦੀ ਗੱਲ ਆ ਵੀ ਹੁਣ ਜਿਹੜੀਆਂ ਟਰਮ ਇੰਸ਼ੋਰੈਂਸ ਪਾਲਿਸੀਆਂ ਉਹ 45-45 ਸਾਲ ਤੱਕ ਦੀਆਂ ਵੀ ਹੈਗੀਆਂ ਆ। ਜਿੱਦਾਂ 10 ਈਅਰ ਟਰਮ, 20, 30, 40, 45 ਈਅਰ ਟਰਮ ਵੀ ਆ ਗਈ ਹੈਗੀ ਆ। ਸੋ ਜੇ ਹੁਣ 45 ਸਾਲਾਂ ਦਾ ਬੰਦਾ ਹੈਗਾ ਆ, ਉਹ 40 ਸਾਲਾਂ ਦੀ ਟਰਮ ਵੀ ਲੈ ਸਕਦਾ। 40 ਵਾਲਾ ਜਿਹੜਾ 45 ਦੀ 85 ਸਾਲ ਤਾਈਂ ਤੁਸੀਂ ਕਵਰ ਹੋ ਜਾਓਗੇ। ਹੁਣ ਤੁਸੀਂ ਇਹ ਸੋਚੋ, ਜਿਨ੍ਹਾਂ ਨੇ 10 ਜਾਂ 15 ਸਾਲ ਪਹਿਲਾਂ ਲਾਈਫ ਇੰਸ਼ੋਰੈਂਸ ਸਿਰਫ 100,000 ਦੀ ਲਈ ਸੀ, ਉਹਦਾ ਹੁਣ ਆਉਂਦਾ ਕੀ ਆ 100,000 ਦਾ? ਤੁਸੀਂ ਕੋਈ ਘਰ ਦਾ ਲੋਨ ਹੀ ਨਹੀਂ ਲੈ ਸਕਦੇ ਹੈਗੇ ਜੇ ਕੱਲ੍ਹ ਨੂੰ ਕੁਛ ਹੋ ਜਾਏ, ਰਾਈਟ? ਸੋ ਅਮਾਊਂਟ ਵੱਧ ਤੋਂ ਵੱਧ ਹੋਣਾ ਚਾਹੀਦਾ ਆ। ਤੁਹਾਨੂੰ ਪਹਿਲੇ ਜਿਹੜੀ ਆ ਮੈਕਸੀਮਮ ਜਿਹੜੀ ਆ ਲਾਈਫ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ, ਚਾਹੇ ਉਹ ਟਰਮ ਤੁਹਾਡੀ ਘੱਟ ਵੀ ਹੋਵੇ। ਉਸ ਹਿਸਾਬ ਨਾਲ ਤੁਹਾਨੂੰ ਦੇਖਣਾ ਪੈਣਾ ਤੁਹਾਡੇ ਬੱਚੇ ਕਿੰਨੇ ਕੁ ਓਲਡ ਆ, ਸਕੂਲ ਜਾ ਕੇ ਵਿਆਹ ਹੋ ਗਏ, ਫਿਰ ਚਾਹੇ ਤੁਹਾਡਾ ਅਮਾਊਂਟ ਘੱਟ ਵੀ ਹੋਵੇ, ਕੋਈ ਮੈਟਰ ਨਹੀਂ ਕਰਦਾ। ਮੇਨ ਇਹੀ ਹੁੰਦਾ ਹੈਗਾ ਆ। ਸੋ ਇਹਦੇ ਲਈ ਜੇ ਤੁਸੀਂ ਕੋਈ ਵੀ ਤੁਹਾਨੂੰ ਕੁਐਸਚਨ ਹੋਇਆ ਲਾਈਫ ਇੰਸ਼ੋਰੈਂਸ ਦੇ ਲਈ, ਇੱਕ ਗੱਲ ਜ਼ਰੂਰ ਮੈਂ ਹੋਰ ਬੜੀ ਜਿਹੜੀ ਇੰਪੋਰਟੈਂਟ ਕਹੂੰਗਾ, ਬਹੁਤੀ ਵਾਰੀ ਕੀ ਹੁੰਦਾ ਤੁਸੀਂ ਕਿਸੇ ਲਾਈਫ ਇੰਸ਼ੋਰੈਂਸ ਏਜੰਟ ਨਾਲ ਕਰੋ, ਉਹ ਜੀ ਤੁਹਾਡੀ ਇਹ ਕੈਂਸਲ ਕਰਕੇ ਜਾਂ ਇਹ ਕਨਵਰਟ ਕਰਕੇ ਦੂਜੀ ਕਰ ਦਿੰਦੇ। ਮੈਜੋਰਟੀ ਆਫ ਦਾ ਟਾਈਮ ਤੁਹਾਨੂੰ ਲਾਈਫ ਇੰਸ਼ੋਰੈਂਸ ਜਿਹੜੀ ਤੁਹਾਡੀ ਚੱਲ ਰਹੀ ਉਹ ਕੈਂਸਲ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਨੂੰ ਅਰਲੀ ਏਜ 'ਚ ਮਿਲੀ ਉਹਦਾ ਰੇਟ ਘੱਟ ਹੁੰਦਾ। ਜਿਹੜੇ ਜੇ 20 ਸਾਲਾਂ ਦਾ ਕਰਾਊਗਾ ਉਹਦਾ ਰੇਟ ਬਹੁਤ ਘੱਟ ਹੋਊਗਾ, 40 ਸਾਲਾਂ ਦਾ ਆਲਮੋਸਟ ਡਬਲ ਹੋਊਗਾ, 60 ਦਾ ਉਹ ਤੋਂ ਵੀ ਡਬਲ ਹੋਊਗਾ, ਰਾਈਟ? ਸੋ ਤੁਸੀਂ ਐਕਸਟਰਾ ਲਾਈਫ ਇੰਸ਼ੋਰੈਂਸ ਲੈ ਸਕਦੇ। ਜੇ ਤੁਹਾਡੇ ਕੋਲ 1 ਜਾਂ 2 ਪਾਲਿਸੀਆਂ, ਤੁਸੀਂ 3-4 ਜਿੰਨੀਆਂ ਮਰਜ਼ੀ ਪਾਲਿਸੀਆਂ ਜਿਹੜੀਆਂ ਲੈ ਸਕਦੇ ਹੈਗੇ ਆ। ਹੋਰ ਵੀ ਜੇ ਕੋਈ ਡਿਟੇਲ ਦੇ ਵਿੱਚ ਕੁਐਸਚਨ ਹੋਇਆ ਤੁਸੀਂ ਕਾਲ ਕਰ ਸਕਦੇ ਆ ਜੀ। ਬਿਲਕੁਲ, ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰੋ 408-272-2500 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਬਿਲਕੁਲ, ਮੇਰੇ
ਮੇਰੇ ਖਿਆਲ ਦੇ ਵਿੱਚ ਹਰਜੋਤ ਭਾਜੀ ਜਿਹੜਾ ਲਾਈਫ ਇੰਸ਼ੋਰੈਂਸ ਦਾ ਮਤਲਬ ਹੈ ਤੁਹਾਡੀ ਲਾਈਫ ਦੀ ਇੰਸ਼ੋਰੈਂਸ ਆ ਜੀ। ਇਹਨੂੰ ਇਟਸ ਨਾਟ ਅ ਸੇਵਿੰਗ ਵਹੀਕਲ ਜੀ, ਬਿਲਕੁਲ ਵਹੀਕਲ ਨਹੀਂ ਹੈਗਾ। ਸੋ ਇਹਨੂੰ ਸਿਰਫ ਗਲਤ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਆ ਕਿ ਜਦੋਂ ਤੁਸੀਂ ਦੇਖੋ, ਮੈਂ ਤਾਂ ਇਹ ਗੱਲ ਕਰ ਦਿੰਦਾ, ਇਫ ਇਟ ਡਜ਼ਨਟ ਮੇਕ ਸੈਂਸ ਟੂ ਯੂ ਦੈਨ ਡੈਫੀਨੇਟਲੀ ਇਟਸ ਰੋਂਗ। ਠੀਕ ਹੈ ਨਾ। ਸੋ ਜੇ ਇਹ ਕਿੱਥੋਂ ਦੀ ਇਹ ਸਿਆਣਪ ਆ ਵੀ ਜੇ ਆਪਣੇ ਕੋਲ ਉਹਨਾਂ ਨੇ $500 ਲੈਣਾ ਆ ਤਾਂ ਮੁੜ ਕੇ ਬਾਅਦ ਵਿੱਚ 20 ਸਾਲਾਂ ਬਾਅਦ $500 ਵੀ ਮਹੀਨੇ ਦਾ ਜਮ੍ਹਾਂ ਕਰਾਇਆ ਉਹ ਵੀ ਮੋੜ ਦੇਣਾ ਤੇ ਲਾਈਫ ਇੰਸ਼ੋਰੈਂਸ ਵੀ ਦੇਣੀ ਹੈ। ਮਤਲਬ ਕਿ ਟੂ ਗੁੱਡ ਟੂ ਬੀ ਟਰੂ ਵਾਲੀ ਸਿਚੁਏਸ਼ਨ 'ਚ ਨਾ ਪਿਆ ਕਰੋ ਜੀ। ਸੋ ਬਿਲਕੁਲ ਰਮਨ ਜੀ, ਕੀ ਹੋਇਆ ਵੀ ਜਿਹੜੀ ਕੈਸ਼ ਵੈਲਿਊਜ਼ ਵਾਲੀਆਂ ਲਾਈਫ ਇੰਸ਼ੋਰੈਂਸ ਹੁੰਦੀਆਂ ਮੋਸਟਲੀ ਜਿਹੜੀਆਂ ਹਾਈ ਐਂਡ ਇਨਕਮ ਵਾਲੇ ਬੰਦੇ ਆ, ਕਿਉਂਕਿ ਉਹ ਟੈਕਸ 'ਚ ਉਹਨਾਂ ਨੇ ਸ਼ੋਅ ਕਰਨਾ ਹੈਗਾ, ਉਹ ਲੈਂਦੇ ਹੈਗੇ ਆ। ਮੈਂ ਕੀ ਦੇਖਿਆ ਵੀ ਜਿਨ੍ਹਾਂ ਦੀ ਇਨਕਮ $2500 ਆ ਜਾਂ $3000, ਉਹ $400 ਪ੍ਰੀਮੀਅਮ ਪੇ ਕਰੀ ਜਾਂਦੇ ਆ। ਦੈਟਸ ਇਲੀਗਲ, ਉਹ ਰੋਂਗ ਆ। ਜਿਹੜਾ ਉਹਨਾਂ ਨੂੰ ਏਜੰਟ ਵੀ ਇੱਦਾਂ ਦੀ ਗੱਲ ਜਿਹੜਾ ਦੱਸ ਰਿਹਾ, ਜੇ ਕੱਲ੍ਹ ਨੂੰ ਰੱਬ ਨਾ ਕਰੇ ਉਹਨਾਂ ਨੂੰ ਕੁਛ ਹੋ ਗਿਆ, ਬੰਦੇ ਦੇ ਸੱਟ ਲੱਗ ਗਈ, ਡਿਸੇਬਲ ਹੋ ਗਿਆ, ਉਹ ਕਿੱਥੋਂ ਪ੍ਰੀਮੀਅਮ ਪੇ ਕਰੂਗਾ? ਠੀਕ ਹੈ ਕਿ ਨਹੀਂ। ਸੋ ਤੁਹਾਨੂੰ ਇੱਦਾਂ ਦੀ ਇੰਸ਼ੋਰੈਂਸ ਲੈਣੀ ਚਾਹੀਦੀ ਜਿਹੜੀ ਤੁਸੀਂ ਅਫੋਰਡ ਵੀ ਕਰ ਸਕੋ ਅਤੇ ਅਮਾਊਂਟ ਵੀ ਜਿਹੜੀ ਉਹਦੀ ਕਵਰੇਜ ਵਧੀਆ ਹੋਵੇ। ਸੇਵਿੰਗ ਲਈ ਤੁਸੀਂ ਕੁਛ ਵੀ ਕਰ ਸਕਦੇ ਆ, ਪ੍ਰਾਪਰਟੀ ਲੈ ਲਓ, ਬੈਂਕ 'ਚ ਰੱਖ ਲਓ, ਹੋਰ ਕਿਤੇ ਰੱਖ ਲਓ, ਬਹੁਤ ਕੁਛ ਸਾਧਨ ਜਿਹੜੇ ਆ ਉਹ ਸੇਵਿੰਗ ਲਈ ਹੈਗੇ ਆ। ਜਾਂ ਤੁਸੀਂ 2 ਪਾਲਿਸੀਆਂ ਲੈ ਸਕਦੇ ਆ, ਇੱਕ ਪਰਮਾਨੈਂਟ ਲਾਈਫ ਇੰਸ਼ੋਰੈਂਸ ਲੈ ਲਓ, ਇੱਕ ਟਰਮ ਜਿਹੜੀ ਆ ਹਾਈ ਅਮਾਊਂਟ ਵਾਲੀ ਲੈ ਲਓ, 1 ਮਿਲੀਅਨ ਦੀ ਲੈ ਲਓ, ਪਰਮਾਨੈਂਟ ਚਲੋ 100,000 ਦੀ ਲੈ ਲਓ। ਇੱਦਾਂ ਤੁਸੀਂ ਮਿਕਸ ਮੈਚ ਵੀ ਜਿਹੜੇ ਕਰ ਸਕਦੇ ਆ ਜੀ। ਮਲਟੀਪਲ ਜਿਹੜੀਆਂ ਲਾਈਫ ਇੰਸ਼ੋਰੈਂਸ ਜਿਹੜੀਆਂ ਕਰੋ ਉਹ ਵੀ ਕਰ ਸਕਦੇ ਹੋ। ਸਿੰਗਲ ਲੈਣੀ ਸਿੰਗਲ ਲੈ ਲਓ, ਜਿੰਨੀ ਤੁਹਾਡੀ ਅਫੋਰਡੇਬਿਲਟੀ ਹੈਗੀ ਆ ਉਨੀ ਤੁਸੀਂ ਕਰੋ। ਅਤੇ ਇਹ ਚੀਜ਼ ਜ਼ਰੂਰ ਆਪਣੇ ਫਿਊਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੀ ਪ੍ਰੀਮੀਅਮ ਉਸ ਹਿਸਾਬ ਦੇ ਨਾਲ ਜਿਹੜਾ ਚੂਜ਼ ਕਰੋ। ਵੀ ਜੇ ਰੱਬ ਨਾ ਕਰੇ ਤੁਹਾਡੇ ਕੋਲ ਸੇਮ ਜੋਬ ਨਹੀਂ ਵੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ, ਵੀ ਕੀ ਤੁਸੀਂ ਉਸ ਨੂੰ ਅਫੋਰਡ ਕਰ ਸਕਦੇ ਹੋ। ਜਿੱਦਾਂ ਹਰਜੋਤ ਜੀ ਨੇ ਕਿਹਾ, ਕੋਈ ਹਾਦਸਾ ਹੋ ਜਾਂਦਾ, ਕੋਈ ਐਕਸੀਡੈਂਟ ਹੋ ਜਾਵੇ, ਤੁਸੀਂ ਡਿਸੇਬਲ ਹੋ ਜਾਓ, ਕੀ ਤੁਸੀਂ ਉਹ ਪ੍ਰੀਮੀਅਮ ਬਾਅਦ ਦੇ ਵਿੱਚ ਪੇ ਕਰਨ ਦੇ ਕਾਬਲ ਰਹੋਗੇ? ਬੰਦਾ ਜਦੋਂ ਇੱਦਾਂ ਦੇ ਡਿਸੀਜਨ ਲੈਂਦਾ ਉਹ ਸੋਚਦਾ ਵੀ ਨਹੀਂ ਮੈਨੂੰ ਕਦੀ ਕੁਛ ਜਿਹੜਾ ਹੋ ਨਹੀਂ ਸਕਦਾ ਸ਼ਾਇਦ। ਅਤੇ ਜਾਂ ਫਿਰ ਬੰਦਾ ਸੋਚਦਾ ਵੀ ਯਾਰ ਜੇ ਮੈਂ ਜੇ ਮੰਥਲੀ ਇੰਸਟਾਲਮੈਂਟ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਦੇ ਰਿਹਾ ਹਾਂ ਤਾਂ ਉਹਦੇ ਕੁਛ ਨਾ ਕੁਛ ਕਿਸੇ ਤਰੀਕੇ ਦੇ ਨਾਲ ਮੁੜ ਕੇ ਜਿਹੜੇ ਆਪਾਂ ਨੂੰ ਆ ਜਾਵੇ। ਹਰ ਵਾਰੀ ਇੱਦਾਂ ਜਿਹੜੀ ਉਹ ਚੀਜ਼ ਨਹੀਂ ਹੁੰਦੀ। ਇਹ ਉਸ ਚੀਜ਼ ਦੇ ਲਈ ਤੁਸੀਂ ਪੈਸੇ ਇੱਕ ਹਿਸਾਬ ਦੇ ਨਾਲ ਦੇ ਰਹੇ ਹੋ ਵੀ ਰੱਬ ਨਾ ਕਰੇ ਵੀ ਜੇ ਕੁਛ ਇੱਦਾਂ ਦਾ ਅਣਸੁਖਾਵਾਂ ਵਾਪਰ ਜਾਂਦਾ ਵੀ ਪਿੱਛੋਂ ਤੁਸੀਂ ਆਪਣੇ ਪਰਿਵਾਰ ਨੂੰ ਜਿਹੜਾ ਆ ਉਹ ਸੁਰੱਖਿਅਤ ਰੱਖ ਸਕੋ। ਉਹ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿੰਦੇ ਦਰ ਦੀਆਂ ਠੋਕਰਾਂ ਵਾਲਾ ਕੰਮ ਜਿਹੜਾ ਉਹਨਾਂ ਵਾਸਤੇ ਨਾ ਹੋਵੇ ਵੀ ਕਦੀ ਕਿਸੇ ਦੇ ਹਾੜੇ ਕੱਢਦੇ ਹੋਣ, ਕਦੀ ਕਿਸੇ ਦੇ ਕੱਢਦੇ ਹੋਣ ਵੀ ਨਹੀਂ ਜੀ ਹੁਣ ਤਾਂ ਫਿਊਨਰਲ ਦਾ ਕੋਸਟ ਵੀ ਸਾਡੇ ਜਿਹੜੇ ਉਹ ਨਹੀਂ ਅਸੀਂ ਕਰ ਸਕਦੇ, ਬਾਅਦ 'ਚ ਨਿਆਣਿਆਂ ਨੂੰ ਕਿੱਦਾਂ ਪੜ੍ਹਾਉਣਾ। ਸੋ ਜ਼ਰੂਰ ਜਿਹੜਾ ਆ ਤੁਸੀਂ ਲਾਈਫ ਇੰਸ਼ੋਰੈਂਸ ਦੇ ਬਾਰੇ ਅਹਿਮ ਜਿਹੜਾ ਸੋਚੋ। ਅਤੇ ਜਿੱਦਾਂ ਦੱਸਿਆ ਵੀ ਇਹ ਜਿਹੜਾ ਬਿਜ਼ਨਸ ਆ, ਜੇ ਟਰੱਕਿੰਗ ਦਾ ਆ, ਜੇ ਲਿਕਰ ਸਟੋਰ, ਗੈਸ ਸਟੇਸ਼ਨ ਦਾ, ਟੈਕਸੀ ਵਾਲਾ, ਜਿੱਥੇ ਰੋਬਰੀ ਦਾ, ਐਕਸੀਡੈਂਟ ਦਾ, ਕੁਛ ਵੀ ਤਰੀਕੇ ਦਾ, ਜਿੱਦਾਂ ਕੋਈ ਕੰਸਟਰਕਸ਼ਨ ਵਾਲੇ ਵੀ ਜਿਹੜੇ ਹੈਗੇ ਆ ਵੀ ਕੋਈ ਇੱਦਾਂ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਵੀ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜਾਣਾ ਆ, ਵੀ ਵਸਾ ਨਹੀਂ ਹੈਗਾ। ਉਹ ਜ਼ਰੂਰ ਆਪਣੀ ਲਾਈਫ ਇੰਸ਼ੋਰੈਂਸ ਦੇ ਬਾਰੇ ਸੋਚੋ। ਇਨਫੈਕਟ ਸਭ ਨੂੰ ਹੀ ਜਿਹੜੀ ਆ ਉਹ ਕਰਾ ਕੇ ਜਿਹੜੀ ਜ਼ਰੂਰ ਰੱਖਣੀ ਚਾਹੀਦੀ ਆ। ਨਾਲੇ ਰਾਜ ਜੀ ਸਭ ਤੋਂ ਵਧੀਆ ਗੱਲ ਇਹ ਆ ਵੀ ਕੋਈ ਕਿਸੇ ਤਰ੍ਹਾਂ ਦੀ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਡਿਸਕ੍ਰਿਮੀਨੇਟ ਨਹੀਂ ਕਰਦੀਆਂ ਵੀ ਜੀ ਤੁਸੀਂ ਲਿਕਰ ਸਟੋਰ 'ਤੇ ਕੰਮ ਕਰਦੇ ਆ ਜਾਂ ਟਰੱਕ ਚਲਾਉਂਦੇ ਆ ਜਾਂ ਤੁਸੀਂ ਆਫਿਸ 'ਚ ਬੈਠੇ ਤੁਹਾਡਾ ਰੇਟ ਡਿਫਰੈਂਟ ਹੋਣਾ ਆ। ਸਿਰਫ ਉਮਰ ਦੇ ਉੱਤੇ ਤੇ ਤੁਹਾਡੀ ਸਿਹਤ ਦੇ ਉੱਤੇ ਜਿਹੜਾ ਡਿਪੈਂਡ ਕਰਦਾ। ਸੋ ਜ਼ਰੂਰ ਖਾਲਸਾ ਇੰਸ਼ੋਰੈਂਸ ਵਾਲਿਆਂ ਨੂੰ ਕਾਲ ਕਰੋ 408-272-2500 ਦੇ ਉੱਤੇ 4082722500 ਦੇ ਉੱਤੇ। ਅਤੇ ਆਪਾਂ ਜਿਹੜਾ ਆ ਇਸ ਅੱਜ ਦਾ ਪ੍ਰੋਗਰਾਮ ਆ ਉਸ ਨੂੰ ਇੱਥੇ ਜਿਹੜਾ ਹੁਣ ਸਮਾਪਤ ਕਰਦੇ ਹਾਂ। ਮਿਲਾਂਗੇ ਆਪਾਂ ਸਾਰਿਆਂ ਨੂੰ ਹੀ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਸਾਰੇ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।